ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 13 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੁੱਖ ਮੰਤਰੀ ਤੋਂ। ਮੁੱਖ ਮੰਤਰੀ ਬਾਰੇ ਅਕਸਰ ਇਹ ਚਰਚਾ ਰਹਿੰਦੀ ਹੈ ਵੀ ਜਦੋਂ ਜਦੋਂ ਦਿੱਲੀ ਗਏ ਨੇ, ਵੈਸੇ ਤਾਂ ਇਹ ਜੇ ਆਪਾਂ ਤਥਾਤਮਕ ਗੱਲ ਕਰੀਏ ਤਾਂ ਸ਼ਾਇਦ ਹੋਰ ਵੀ ਵਧੀਆ ਲੱਗੂਗੀ, ਤਾਂ ਉਸ ਤੋਂ ਬਾਅਦ ਪੰਜਾਬ ਦੇ ਕਿਸੇ ਨਾ ਕਿਸੇ ਹੱਕ ਦੇ ਡਾਕੇ ਦੇ ਬਾਰੇ ਖਬਰ ਜ਼ਰੂਰ ਆਈ ਹੈ। ਮੁੱਖ ਮੰਤਰੀ ਦਿੱਲੀ ਗਏ ਇਸ ਵਾਰੀ ਤੇ ਪਿੱਛੋਂ ਉਹਨਾਂ ਨੇ ਕਹਿੰਦੇ ਪਾਣੀ ਕੰਟਰੋਲ ਕਰ ਲਿਆ ਜੀ। ਪ੍ਰਵੀਨ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ, ਮੰਤਰੀਆਂ ਨੂੰ ਮਿਲਣ ਲਈ ਜਾਂਦੇ ਨੇ। ਪਰ ਇਹ ਹੋਣਾ ਚਾਹੀਦਾ ਹੈ ਜੀ ਕਿ ਸੂਬੇ ਦਾ ਮੁੱਖ ਮੰਤਰੀ ਕੇਂਦਰ ਦੇ ਮੰਤਰੀਆਂ ਤੱਕ ਪਹੁੰਚ ਕਰੇ ਤੇ ਪੰਜਾਬ ਦੇ, ਆਪਣੇ ਸੂਬੇ ਦੇ ਮਸਲਿਆਂ ਦੇ ਲਈ ਚਾਰਜੋਈ ਕਰੇ। ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਜੀ ਜੀ, ਸਹੀ ਹੈ, ਸਹੀ ਹੈ, ਬਿਲਕੁਲ। ਔਰ ਇਹ ਉਸ ਸਮੇਂ ਹੋਰ ਵੀ ਜ਼ਰੂਰੀ ਹੋ ਜਾਂਦਾ ਜਦੋਂ ਕੇਂਦਰ ਕੰਟਰੋਲ ਕਰ ਰਿਹਾ ਹੋਵੇ ਸਾਰਾ ਕੁਝ। ਫਿਰ ਤੁਹਾਡਾ ਬਾਰ-ਬਾਰ ਉੱਥੇ ਜਾਣਾ, ਪੈੜ ਨੱਪਣਾ, ਆਪਣੀ ਗੱਲ ਰੱਖਣੀ ਹੋਰ ਵਾਜਬ ਤੇ ਜ਼ਰੂਰੀ ਬਣ ਜਾਂਦਾ। ਜੀ ਸਹੀ ਹੈ। ਪਰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ ਬੋਲਦੇ ਨੇ, ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪੰਜਾਬ 'ਚ ਮੀਡੀਆ ਮੂਹਰੇ ਬੋਲਦੇ ਨੇ, ਮੁੱਖ ਮੰਤਰੀ ਭਗਵੰਤ ਮਾਨ ਜਦੋਂ ਕਾਰ ਦੇ ਵਿੱਚੋਂ ਨਿਕਲ ਕੇ ਪੰਜਾਬ ਦੀਆਂ ਸੜਕਾਂ ਤੇ ਬੋਲਦੇ ਨੇ, ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪੰਜਾਬ ਦੀਆਂ ਸੱਥਾਂ 'ਚ ਬੋਲਦੇ ਨੇ, ਤਦ ਉਹਨਾਂ ਦੀ ਸੁਰ ਵੀ ਉੱਚੀ ਹੁੰਦੀ ਹੈ ਤੇ ਤਦ ਅੰਦਾਜ਼ ਵੀ ਵੱਖਰਾ ਹੁੰਦਾ ਹੈ। ਦਿੱਲੀ ਜਾਂਦਿਆਂ ਹੀ ਉਹਨਾਂ ਦੀ ਸੁਰ ਵੀ ਮੱਠੀ ਪੈ ਜਾਂਦੀ ਹੈ ਤੇ ਅੰਦਾਜ਼ ਵੀ ਕਿਤੇ ਗਵਾਚ ਜਾਂਦਾ ਹੈ। ਸਹੀ ਹੈ। ਜਿੰਨੀ ਵਾਰ ਦਿੱਲੀ ਗਏ ਨੇ ਉੱਥੇ ਜਾ ਕੇ ਗੱਲ ਨਹੀਂ ਨਿਕਲਦੀ, ਉੱਥੇ ਜਾ ਕੇ ਬੋਲ ਨਹੀਂ ਨਿਕਲਦੇ, ਜੀਭ ਥਥਲਾਉਣ ਵੀ ਲੱਗ ਜਾਂਦੀ ਹੈ ਤੇ ਲੱਤਾਂ ਕੰਬਣ ਵੀ ਲੱਗ ਜਾਂਦੀਆਂ। ਔਰ ਇਹ ਵਰਤਾਰਾ ਅਸੀਂ ਕੱਲ ਵੀ ਦੇਖਿਆ ਜੀ। ਕੱਲ ਜਨਾਬ ਗਡਕਰੀ ਸਾਹਿਬ ਨੂੰ ਵੀ ਮਿਲ ਕੇ ਆਏ, ਜਨਾਬ ਕੱਲ ਸ਼ਿਵਰਾਜ ਚੌਹਾਨ ਨੂੰ ਵੀ ਮਿਲ ਕੇ ਆਏ। ਸ਼ਿਵਰਾਜ ਚੌਹਾਨ ਨਾਲ ਤਾਂ ਇਕੱਠਿਆਂ ਪ੍ਰੈਸ ਕਾਨਫਰੰਸ ਕਰਨ ਆਏ। ਠੀਕ ਹੈ। ਸ਼ਿਵਰਾਜ ਚੌਹਾਨ ਦੀ ਖੜੀ ਹਾਜ਼ਰੀ 'ਚ ਮੁੱਖ ਮੰਤਰੀ ਤੋਂ ਬੋਲ ਨਹੀਂ ਹੋ ਰਿਹਾ ਸੀ। ਤੁਸੀਂ ਉੱਥੇ ਕਿਸਾਨੀ ਮਸਲੇ ਚੱਕਦੇ ਨਾ ਫਿਰ ਉਹਦੇ ਸਾਹਮਣੇ ਖੜ ਕੇ। ਸਹੀ ਹੈ, ਬਿਲਕੁਲ। ਤੁਸੀਂ ਉੱਥੇ ਪੰਜਾਬ ਦਾ ਜਿਹੜਾ ਹੜ੍ਹਾਂ ਦਾ ਮੁਆਵਜ਼ਾ ਨਹੀਂ ਮਿਲਿਆ ਉਹਦੀ ਗੱਲ ਕਰਦੇ ਆ ਉਹਦੇ ਸਾਹਮਣੇ ਖੜ ਕੇ। ਮੈਂ ਨਹੀਂ ਕਹਿੰਦਾ ਕਿ ਇੱਟਾਂ ਰੋੜੇ ਮਾਰਦੇ ਹੁੰਦੇ ਨੇ, ਨਾ ਨਾ, ਸਹੀ ਹੈ, ਬਿਲਕੁਲ। ਤੁਹਾਨੂੰ ਤਰਕ ਆਧਾਰਿਤ ਸਭਿਅਕ ਤਰੀਕੇ ਨਾਲ ਆਪਣੀ ਗੱਲ ਨੈਸ਼ਨਲ ਮੀਡੀਆ 'ਚ ਰੱਖਣੀ ਕਿਉਂ ਨਹੀਂ ਆਉਂਦੀ ਫਿਰ? ਸਹੀ ਹੈ। ਚਲੋ, ਕਹਿੰਦੇ ਜੀ ਮਿਹਰਬਾਨੀ ਬਹੁਤ ਹੋ ਜਾਂਦੀ ਹੈ ਦਿੱਲੀ ਵਾਲੇ ਤਾਂ ਜਦੋਂ ਮੁੱਖ ਮੰਤਰੀ ਜੀ ਜਾਂਦੇ ਨੇ। ਠੀਕ ਹੈ। ਮੁੱਖ ਮੰਤਰੀ ਜੀ ਕਹਿੰਦੇ ਮੈਂ ਗਡਕਰੀ ਸਾਹਿਬ ਨੂੰ ਮਿਲਿਆ, ਮੈਂ ਕਿਹਾ ਜੀ 170 ਕਰੋੜ ਦਾ ਸਾਡਾ ਕੰਮ ਰੁਕਿਆ ਹੋਇਆ। ਕਹਿੰਦੇ ਹੁਣ ਤਾਂ 400 ਕਰੋੜ ਦਿੱਤੇ ਆਪਾਂ ਨੂੰ। ਅੱਛਾ। ਮੈਂ ਸ਼ਿਵਰਾਜ ਚੌਹਾਨ ਜੀ ਨੂੰ ਮਿਲਿਆ, ਉਹ ਕਹਿੰਦੇ ਨਾ ਬਦਲਵੀਂ ਫਸਲ ਵਾਲਾ ਮਸਲਾ ਇਹ ਵੀ ਹੱਲ ਹੈ, ਖਾਦ ਵਾਲਾ ਮਸਲਾ ਤੁਹਾਨੂੰ ਕਮੀਆਂ ਨਹੀਂ ਹੋਣ ਦਿੰਦੇ। ਮਤਲਬ ਜੇ ਹਰ ਵਾਰ ਤੁਸੀਂ ਜਿੰਨੀ ਵਾਰ ਦਿੱਲੀ ਜਾਂਦੇ ਹੋ ਤੇ ਕਹਿੰਦੇ ਹੋ ਲਓ ਜੀ ਮੈਂ ਤਾਂ ਬਾਗੋ ਬਾਗ ਕਰਤਾ, ਮੇਰੀ ਤਾਂ ਅਮਿਤ ਸ਼ਾਹ ਨੇ ਵੀ ਸੁਣ ਲਈ, ਮੇਰੀ ਤਾਂ ਇਹਨੇ ਵੀ ਸੁਣ ਲਈ, ਮੇਰੀ ਉਹਨੇ ਵੀ ਸੁਣ ਲਈ, ਤੇ ਫਿਰ ਪੰਜਾਬ ਦੇ ਮਸਲੇ ਕਿਉਂ ਨਹੀਂ ਹੱਲ ਹੋ ਗਏ ਹੁਣ ਤੱਕ ਸਾਰੇ? ਸਹੀ ਹੈ। ਜੇ ਤੁਹਾਡੀ ਇੰਨੀ ਸੁਣੀ ਜਾਂਦੀ ਹੈ। ਸਹੀ ਹੈ, ਬਿਲਕੁਲ। ਤੇ ਇਸ ਲਈ ਇਹ ਮਹਿਜ ਇੱਕ ਗੁਲਦਸਤੇ ਦੇਣਾ ਤੇ ਮਹਿਜ ਇੱਕ ਡਰਾਮੇ ਕਰਨਾ ਹੈ, ਇਸ ਤੋਂ ਬਾਅਦ ਕਿ ਕੁਛ ਨਹੀਂ ਗਾ। ਔਰ ਗੱਲ ਤੁਹਾਡੀ ਦਰੁਸਤ ਹੈ ਕਿ ਇਹ ਦਿੱਲੀ ਜਾਂਦੇ ਨੇ ਤੇ ਖਿਚੜੀ ਨਵੀਂ ਪੱਕ ਜਾਂਦੀ ਹੈ। ਕਿ ਤੁਹਾਨੂੰ ਡਰਾ ਕੇ ਗੁੱਠਾ ਲਵਾ ਲੈਂਦੇ ਨੇ। ਸਹੀ ਹੈ। ਕਿ ਤੁਹਾਨੂੰ ਧਮਕਾ ਲੈਂਦੇ ਨੇ, ਕਿ ਤੁਹਾਨੂੰ ਅੰਦਰ ਪੜੋਸ ਲੈਂਦੇ ਨੇ, ਕਿ ਤੁਹਾਨੂੰ ਇਹੋ ਜਿਹਾ ਕੋਈ ਰੂਹ ਅਫਜਾ ਪਲਾਉਂਦੇ ਨੇ ਕਿ ਤੁਹਾਡੀ ਜੀਭ ਥਥਲਾਉਣ ਲੱਗ ਜਾਂਦੀ ਹੈ। ਕਾਰਨ ਕੀ ਆ? ਸਹੀ ਹੈ, ਬਿਲਕੁਲ। ਮੁੱਖ ਮੰਤਰੀ ਸਾਹਿਬ ਕੱਲ ਦਿੱਲੀ ਸੀ ਤੇ ਇੱਧਰ ਪੰਜਾਬ ਦੇ ਵਿੱਚ BBMP ਦੇ ਕੰਟਰੋਲ ਕਰਨ ਤੇ ਮੋਹਰ ਲਾਤੀ ਕੇਂਦਰ ਨੇ। ਤੁਸੀਂ ਦੇਖੋ ਕਿ ਜਦੋਂ
BBMP ਵਾਲੇ ਇੱਕ ਤੈਅ ਕਰਦੇ ਨੇ ਕਿ ਵੀ ਹੁਣ ਪਾਵਰ ਵਾਲਾ ਵੀ, ਇਰੀਗੇਸ਼ਨ ਵਾਲਾ ਵੀ ਮੈਂਬਰ ਪੰਜਾਬ ਹਰਿਆਣਾ ਤੋਂ ਨਹੀਂ ਹੋਊਗਾ। ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ BBMP ਦੇ ਕੰਟਰੋਲ, ਸੁਰੱਖਿਆ ਕੰਟਰੋਲ ਦਾ ਮਾਮਲਾ ਵੀ ਸਾਡੇ ਹੱਥਾਂ 'ਚ ਹੋਊਗਾ। ਮੁੱਖ ਮੰਤਰੀ ਦਾ ਬੜੇ ਭੱਜੇ ਫਿਰਦੇ ਸੀ ਨਾ ਤਾਂ ਸਹੀ ਹੈ, ਬਿਲਕੁਲ ਬੜੇ ਡੈਮਾਂ ਦੇ ਗੇੜੇ ਕੂੜੇ ਕੱਢੇ ਸੀ। ਹੁਣ ਕੱਲ ਜਨਾਬ ਦਿੱਲੀ 'ਚ ਸੀਗੇ, ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਰਹੇ ਸੀਗੇ, ਔਰ ਇੱਧਰ ਇਸ਼ਤਿਹਾਰ ਸਾਹਮਣੇ ਆਉਂਦਾ ਕਿ ਲਓ ਜੀ ਸਾਨੂੰ 2 ਮੈਂਬਰ ਚਾਹੀਦੇ ਨੇ ਪੂਰੇ ਭਾਰਤ 'ਚੋਂ, ਇੱਕ ਇਰੀਗੇਸ਼ਨ ਵਾਲਾ, ਇੱਕ ਪਾਵਰ ਵਾਲਾ। ਆਹ ਨਿਯਮ ਜਿਹੜਾ ਪੂਰੇ ਕਰਦਾ ਆ ਜਾਓ, ਪੰਜਾਬ ਤੇ ਹਰਿਆਣਾ ਦਾ ਭੁੱਲ ਜਾਓ। ਹਰਿਆਣਾ ਹੋ ਸਕਦਾ ਲੈ ਲੈਣ, ਪਰ ਪੰਜਾਬ ਦਾ ਨਹੀਂ ਲੈਂਦੇ ਜੀ। ਸਹੀ ਹੈ। ਜੇ ਹਰਿਆਣਾ ਨਹੀਂ ਵੀ ਲੈਣਗੇ ਤਾਂ ਵੀ ਕਹਿੰਦੇ ਕਿ ਹਰਿਆਣੇ ਦੇ ਹੱਥ ਤਾਂ ਪੂਰਾ ਕੰਟਰੋਲ ਹੈ, ਪਾਵਰ ਮਿਨਿਸਟਰ ਤਾਂ ਹੁਣ ਖੱਟ ਰਿਹਾ ਤੇ ਫਿਰ ਅਗਲਿਆਂ ਦਾ ਕੰਟਰੋਲ ਹੈਗਾ, ਤੁਹਾਡੇ ਹੱਥ ਕੀ ਆ ਜੀ। ਮਤਲਬ ਜੇ ਪ੍ਰਵੀਨ ਜੀ ਤੁਹਾਨੂੰ ਸਾਨੂੰ ਇਹ ਜਾਣਕਾਰੀ ਹੋ ਸਕਦੀ ਹੈ ਤੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਦਿੱਲੀ ਬੈਠੇ ਨੂੰ ਕਿ ਹਾਂ ਮੇਰੇ ਸੂਬੇ 'ਚ ਕੀ ਹੋ ਰਿਹਾ, ਬਿਲਕੁਲ ਉਹਦੇ ਕੋਲ ਇਨਫੋਰਮੇਸ਼ਨ ਹੀ ਨਹੀਂ। ਤੁਸੀਂ ਜੇ ਸੰਬੰਧਿਤ ਮੰਤਰੀਆਂ ਨੂੰ ਨਹੀਂ ਮਿਲ ਸਕਦੇ ਤਾਂ ਘੱਟੋ ਘੱਟ ਤੁਸੀਂ ਮੀਡੀਆ 'ਚ ਸਵਾਲ ਰੱਖੇ ਆਉਂਦੇ ਇਹ ਕਿ ਦੇਖੋ ਜੀ ਆਹ ਕਰ ਰਹੇ ਨੇ ਸਾਡੇ ਨਾਲ। ਤੇ ਉਹ ਬਹੁਤ ਕਹਿਣ ਨੂੰ BJP ਵਿਤਕਰਾ ਕਰਦੀ ਆ, ਕੇਂਦਰ ਧੱਕਾ ਕਰਦਾ, ਕੇਂਦਰ ਵਧੀਕੀ ਕਰਦੀ ਆ, ਉੱਥੇ ਉਹਨਾਂ ਦੇ ਸਾਹਮਣੇ ਖੜ ਕੇ ਕਿਉਂ ਨਹੀਂ ਗੱਲ ਹੁੰਦੀ? ਨਾ ਉੱਥੇ ਤੁਸੀਂ ਮੀਡੀਆ 'ਚ ਕਿਹੜਾ ਇਤਰਾਜ਼ ਜਤਾਇਆ, ਦੱਸੋ ਆ ਕੇ ਮੀਡੀਆ ਨੂੰ। ਸੋ ਇਸ ਲਈ ਕਦੇ ਕਦੇ ਤਾਂ ਇੰਝ ਲੱਗਦਾ ਕਿ ਜਿਵੇਂ ਫਿਕਸ ਮੈਚ ਹੋਵੇ ਕਿ ਭਗਵੰਤ ਮਾਨ ਜੀ ਸਾਰਾ ਕੁਝ ਕੇਂਦਰ ਦੇ ਹੱਥ ਆਪ ਹੀ ਕੁੰਜੀਆਂ ਫੜਾ ਰਹੇ ਹੋਣ ਕਿ ਕਰੋ ਕੰਟਰੋਲ। ਕੰਟਰੋਲ ਤਾਂ ਵੈਸੇ ਵੀ ਉਹਨਾਂ ਦਾ ਬਿਨਾਂ ਸਰਕਾਰ ਤੋਂ ਹੀ ਅੱਧੇ ਤੋਂ ਵੱਧ ਪੰਜਾਬ ਤੇ 50 ਕਿਲੋਮੀਟਰ ਦੇ ਹਵਾਲੇ ਨਾਲ ਹੈਗਾ, ਹੈ ਨਾ। ਆ ਹੁਣ BBMP ਦੇ ਹਵਾਲੇ ਨਾਲ ਹੈਗਾ, ਜਦੋਂ ਪਾਣੀ ਆ ਵੀ ਉਹਨਾਂ ਕੋਲ, ਪਾਵਰ ਦਾ ਵੀ ਉਹਨਾਂ ਕੋਲ, ਸਾਰਾ ਕੁਝ ਉਹਨਾਂ ਕੋਲ ਹੈ। ਸਾਡੇ ਹੱਥ ਕੀ ਹੈ? ਚੰਡੀਗੜ੍ਹ ਉਹ ਕੰਟਰੋਲ ਕਰੀ ਬੈਠੇ ਨੇ, ਯੂਨੀਵਰਸਿਟੀਆਂ ਦੇ ਵਿੱਚੋਂ ਭਾਸ਼ਾ ਤੁਹਾਡੀ ਨੂੰ ਬਾਹਰ ਕਰ ਰਹੇ ਨੇ ਤੇ ਤੁਸੀਂ ਕਹਿ ਰਹੇ ਹੋ ਜੀ ਸਾਨੂੰ ਨਿੰਦਾ ਕਰਦੇ ਆ ਜੀ ਅਸੀਂ ਜਿਹੜੀਆਂ ਇਹ ਕਾਰਵਾਈਆਂ ਹੋ ਰਹੀਆਂ ਨੇ। ਮਤਲਬ ਸਰਕਾਰਾਂ ਨਿੰਦਾ ਕਰਦੀਆਂ ਹੁੰਦੀਆਂ, ਸਰਕਾਰਾਂ ਐਕਸ਼ਨ ਲੈਂਦੀਆਂ ਹੁੰਦੀਆਂ ਜੀ। ਬਿਲਕੁਲ। ਤੇ ਇਸ ਲਈ ਇਹ ਕੇਂਦਰ ਦੇ ਕੰਟਰੋਲ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਬਰਾਬਰ ਦਾ ਯੋਗਦਾਨ ਹੈ ਜਨਾਬ। ਸਹੀ ਹੈ, ਬਿਲਕੁਲ। ਜਦੋਂ ਆਪ ਉੱਥੇ ਜਾ ਕੇ ਹਵਾਲੇ ਕਰਿਓ ਨਾ ਫਿਰ ਤਾਂ ਬਰਾਬਰ ਦੇ ਕਿਹਾ ਜਾਊਗਾ। ਇੱਕ ਗੱਲ ਹੋਰ ਵੀ ਸ਼ਰਮਾ ਜੀ ਨੋਟ ਕਰਨ ਵਾਲੀ ਆ, ਉਹ ਇਹ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਨੂੰ ਤਾਂ 70 ਕਰੋੜ ਹੀ ਚਾਹੀਦਾ ਸੀਗਾ। ਜੇ 70 ਕਰੋੜ ਚਾਹੀਦਾ ਸੀ ਫਿਰ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਵਾਲਾ ਜਿਹੜਾ ਕੇਸ ਆ ਉਹ ਸੁਪਰੀਮ ਕੋਰਟ 'ਚ ਲੈ ਕੇ ਕਾਹਤੋਂ ਗਏ ਆ? ਹੁਣ ਵਾਪਸ ਲੈ ਲਓ ਫਿਰ। ਐਵੇਂ ਕਿਉਂ ਉੱਥੇ ਵਕੀਲਾਂ ਨੂੰ ਗਧੀ ਗੇੜ 'ਚ ਪਾਇਆ? ਜੇ ਤੁਹਾਨੂੰ 70 ਕਰੋੜ ਹੀ ਚਾਹੀਦਾ ਫਿਰ ਹੜ੍ਹਾਂ ਵਾਲਾ 13,000 ਕਰੋੜ ਇਹ ਸਾਰੇ ਝਗੜੇ ਕਿਉਂ ਕਰਦੇ ਆ? ਜਦੋਂ ਉੱਥੇ ਜਾ ਕੇ ਗੱਲ ਹੀ ਨਹੀਂ ਰੱਖਣੀ, ਕਹਿਣਾ ਹੀ ਉਹਨਾਂ ਵਾਂਗੂ ਆ ਜੋ ਉਹ ਚਾਹੁੰਦੇ ਨੇ, ਫਿਰ ਤਾਂ ਤੁੱਕ ਹੀ ਨਹੀਂ ਬਣਦੀ ਹੋਰਾਂ ਚੀਜ਼ਾਂ ਦੇ ਉੱਤੇ ਲੜਾਈ ਲੜਨ ਦੀ। ਲੜਾਈ ਇਹ ਰਾਜਨੀਤਿਕ ਨਹੀਂ ਲੜਦੇ, ਅਸਲ ਨਹੀਂ ਲੜਦੇ, ਬਿਲਕੁਲ ਬਿਲਕੁਲ। ਆਜ਼ਾਦੀ ਲੜਾਈ ਲੜਦੇ ਜਿਹਨੂੰ ਡੰਗ ਟਪਾਈ ਕਿਹਾ ਜਾਊਗਾ। ਰਾਜਨੀਤਿਕ ਤੇ ਰਾਜਨੀਤਿਕ ਲੜਾਈ ਲੜਦੀਆਂ ਹੁੰਦੀਆਂ ਨੇ। ਸਹੀ ਹੈ, ਬਿਲਕੁਲ ਬਿਲਕੁਲ ਜੀ। ਅਗਲੀ ਗੱਲ ਕਰ ਲਈਏ ਸ਼ਰਮਾ ਜੀ ਆਪਾਂ ਇਹਨਾਂ ਦੀ ਵੀ, ਮੁੱਖ ਮੰਤਰੀ ਤੇ ਭਾਜਪਾ ਪ੍ਰਧਾਨ ਨੂੰ ਧਮਕੀ ਆਈ ਹੈ ਜੀ ਕਿਤੇ? ਪ੍ਰਵੀਨ ਜੀ ਇਹ ਚਿੰਤਾਜਨਕ ਸਥਿਤੀ ਆ ਜੀ। ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਹੋਣ, ਪਾਰਟੀ ਦੇ ਮੁਖੀਆਂ ਨੂੰ ਧਮਕੀਆਂ ਆ ਰਹੀਆਂ ਹੋਣ, ਪੰਜਾਬ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਧਮਕੀਆਂ ਆ ਰਹੀਆਂ ਹੋਣ, ਪੰਜਾਬ ਦੇ ਥਾਣੇ ਚੌਂਕੀਆਂ ਤੇ ਗ੍ਰਨੇਡ ਹਮਲੇ, ਧਮਾਕੇ ਹੋ ਰਹੇ ਹੋਣ, ਤੁਹਾਨੂੰ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਨੀਆਂ ਪੈ ਜਾਣ, ਹੈ ਨਾ। ਤੇ ਮੁੱਖ ਮੰਤਰੀ ਕਹਿੰਦੇ ਮੇਰੇ ਤੋਂ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਕਰਨੀਆਂ ਗ੍ਰਾਂਟਾਂ ਮੰਗਦੇ ਹੁੰਦੇ ਸੀ। ਹਾਂਜੀ। ਤੇ ਥਾਣਿਆਂ ਦੀਆਂ ਕੰਧਾਂ ਵੀ ਜੇ ਉੱਚੀਆਂ ਕਰਨੀਆਂ ਪੈਂਦੀਆਂ ਤਾਂ ਥਾਣਿਆਂ 'ਚ ਡਰ ਲੱਗਦਾ, ਹੁਣ ਅੰਦਰ ਲੁੱਕ ਕੇ ਬੈਠਣਾ ਪੈਂਦਾ। ਥਾਣਿਆਂ ਨੂੰ ਜੀ ਅਸੀਂ ਲਾਈਟਾਂ ਲਵਾਤੀਆਂ ਜੀ, ਕੈਮਰੇ ਲੱਗੇ ਜੀ, ਤਰਪਾਲਾਂ ਲਾ ਦਿਓ ਜੀ, ਹੈ ਨਾ। ਇਹ ਇੰਨਾ ਕੁਛ ਹੋਇਆ, ਇੰਨੀਆਂ ਘਟਨਾਵਾਂ ਪੰਜਾਬ 'ਚ ਵਾਪਰੀਆਂ। ਉਸ ਤੋਂ ਬਾਅਦ ਈਮੇਲ ਦਾ ਵਰਤਾਰਾ ਇੰਨਾ ਵੱਡਾ ਹੁੰਦਾ ਗਿਆ ਕਿ ਇਹਨਾਂ ਤੋਂ ਕਿਸੇ ਦੀ ਪਕੜ 'ਚ ਨਹੀਂ ਆਇਆ। ਆਖਿਰ ਘਟਨਾਵਾਂ ਸਾਹਮਣੇ ਆਉਣ ਲੱਗ ਪਈਆਂ। ਸ਼ੰਭੂ ਰਾਜਪੁਰਾ ਰੇਲਵੇ ਟਰੈਕ ਤੇ ਇੱਕ ਧਮਾਕਾ ਹੋ ਗਿਆ ਜੀ, ਜਲੰਧਰ ਅੰਮ੍ਰਿਤਸਰ ਕਾਰਵਾਈ ਪੈ ਗਈ ਜੀ। ਉਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਈਮੇਲ ਤੇ ਧਮਕੀ ਆਈ ਆ। ਤੇ ਧਮਕੀ ਆਈ ਹੈ ਕਿ ਤੈਨੂੰ ਬਿਆਨ ਸਿੰਘ ਵਾਲੀ ਕਰਾਂਗੇ, ਤੈਨੂੰ ਉਡਾ ਦੇਾਂਗੇ, ਤੂੰ ਸਿੱਖ ਵਿਰੋਧੀ ਆ, ਤੂੰ ਇਹ ਹੈ। ਉਧਰ ਸੁਨੀਲ ਜਾਖੜ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਹੈ। BJP ਦਾ ਪ੍ਰਧਾਨ ਹੈ ਪੰਜਾਬ ਦਾ ਸੁਨੀਲ ਜਾਖੜ, ਉਹਨੂੰ ਵੀ ਧਮਕੀ ਹੈ। ਹੁਣ ਇੱਕ ਕੇਂਦਰ ਦੀ ਪਾਰਟੀ ਜਿਹੜੀ ਕੇਂਦਰ 'ਚ ਰਾਜ ਕਰਦੀ ਆ ਉਹਦੇ ਮੁਖੀ ਨੂੰ ਆ ਰਹੀ ਹੈ, ਇੱਕ ਪੰਜਾਬ 'ਚ ਜਿਹੜੀ ਰਾਜ ਕਰ ਰਹੀ ਹੈ ਉਹਦੇ ਪੰਜਾਬ ਦੇ ਮੁਖੀ ਨੂੰ ਆ ਰਹੀ ਹੈ। ਜੇ ਦੋ ਜਿਹੇ ਨੁਮਾਇੰਦਿਆਂ ਨੂੰ ਧਮਕੀ ਆ ਰਹੀਆਂ ਤੇ ਦੋਵਾਂ ਦੀਆਂ ਏਜੰਸੀਆਂ ਕੀ ਕਰਦੀਆਂ ਫਿਰ? ਸਹੀ ਹੈ, ਬਿਲਕੁਲ। ਕੀ ਇਨਪੁਟ ਆ ਉਹਨਾਂ ਕੋਲ? ਮਤਲਬ ਜਾਂ ਤਾਂ ਇਹ ਹੋਵੇ ਕਿ ਪਹਿਲੀ ਵਾਰ ਈਮੇਲ ਆਈ ਹੋਵੇ, ਤੁਸੀਂ ਪੈੜ ਨੱਪਣੀਆਂ ਭਾਈ ਲੱਭੜੇ ਫਿਰਨਾ। ਬਾਰ-ਬਾਰ ਜੇ ਵਰਤਾਰਾ ਹੋ ਰਿਹਾ, ਉੱਥੋਂ ਤੱਕ ਪਹੁੰਚ ਨਹੀਂ ਹੋ ਰਿਹਾ, ਫਿਰ ਤੁਹਾਡੀ ਨਲਾਇਕੀ ਹੈ ਕਿ ਸ਼ਰਾਰਤ ਸਾਜ਼ਿਸ਼ ਹੈ ਕੁਛ। ਬਿਲਕੁਲ। ਤੇ ਜੇ ਉਹ ਐਡੇ ਮਤਲਬ ਕਿ ਤਕੜੇ ਨੇ, ਇਹ ਕੁਛ ਕਰ ਰਹੇ ਨੇ, ਫਿਰ ਤੁਹਾਡੀਆਂ ਸਰਕਾਰਾਂ ਤੇ ਏਜੰਸੀਆਂ ਕਿਸ ਕੰਮ ਦੀਆਂ ਨੇ? ਸਹੀ ਹੈ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਹੈ ਕਿ ਬਾਰ-ਬਾਰ ਇਹ ਵਰਤਾਰਾ ਵਾਪਰਨਾ
ਇਸ ਦੇ ਕੋਈ ਰਾਜਨੀਤਿਕ ਮਾਇਨੇ ਵੀ ਨੇ। ਇਹਨਾਂ ਦਿਨਾਂ ਦੇ ਵਿੱਚ ਇਹ ਦੋ ਪਾਰਟੀਆਂ ਨੂੰ ਵੀ ਕੇਂਦਰ 'ਚ ਰੱਖਣਾ ਹੈ, ਚਰਚਾ 'ਚ ਰੱਖਣਾ ਹੈ, ਉਹਦੇ ਨਾਲ ਵੀ ਇਹ ਕੜੀ ਜੁੜਦੀ ਹੈ ਕਿ ਹਰ ਮਾਮਲਾ ਇੱਥੇ ਦੋਹਾਂ ਤੇ ਆ ਕੇ ਰੁਕਦਾ। ਸੋ ਜਾਂ ਜੇ ਇੰਨਾ ਖਤਰਾ ਭਾਈ ਫਿਰ ਤਾਂ ਉਹ ਪਹਿਲਾਂ ਹੀ ਸਿਕਿਉਰਿਟੀ 'ਚ ਤੁਰਦਾ, ਉਹ ਤਾਂ ਸ਼ੁਕਰਾਨਾ ਯਾਤਰਾ ਵੀ ਸਿਕਿਉਰਿਟੀ 'ਚ ਕਰਦਾ, ਉਹਨਾਂ ਨੂੰ ਸੰਬੋਧਨ ਕਰਦਾ ਰਹਿੰਦਾ। ਉਹੀ ਬੰਦੇ ਵਾਰ-ਵਾਰ ਹੱਥਾਂ, ਉਹੀ ਘੇਰਾ, ਉਹੀ ਨਾਭੀ ਪੱਗਾਂ, ਉਹੀ ਸਾਰਾ ਕੁਛ। ਸੋ ਇਸ ਲਈ ਮੁਰਗੀ ਖਾਨਾ ਤਾਂ ਖੋਲਦੇ ਨੀ ਗੇ। ਹਾਂ, ਉਹ ਤੇਲ ਤੂਲ ਬਚਾਉਣ ਦੇ ਨਾਂ ਦੇ ਉੱਤੇ ਹੁਣ ਦੇਖਦੇ ਆ ਗੱਡੀਆਂ ਹੀ ਘਟਾਉਂਦੇ ਨੇ ਕਿ ਨਹੀਂ ਘਟਾਉਂਦੇ ਨੇ। ਪ੍ਰਧਾਨ ਮੰਤਰੀ ਨੇ ਤਾਂ ਤੁਹਾਡੀ ਗੱਲ ਸੁਣ ਲਈ, ਉਹਨਾਂ ਨੇ ਤਾਂ 2 ਗੱਡੀਆਂ ਕਰ ਲਈਆਂ। ਰਾਜਸਥਾਨ ਵਾਲੇ ਨੇ ਵੀ ਆਪਣੀਆਂ 5 ਗੱਡੀਆਂ ਕਰ ਲਈਆਂ, ਮੱਧ ਪ੍ਰਦੇਸ਼ ਵਾਲਿਆਂ ਨੇ ਵੀ ਕਰ ਲਈਆਂ, ਬਿਹਾਰ ਯੂਪੀ ਵਾਲਿਆਂ ਨੇ ਵੀ ਕਟੌਤੀਆਂ ਸ਼ੁਰੂ ਕਰਤੀਆਂ। ਇੱਕ ਦਿਨ ਸਾਈਕਲ ਤੇ ਆਓ ਜੀ, ਪੰਜਾਬ ਦਾ ਰਾਜਪਾਲ ਵੀ ਕਹਿੰਦਾ ਬੁੱਧਵਾਰ ਨੂੰ ਸਾਈਕਲ ਤੇ ਆਓ ਜੀ, ਕੋਈ ਜੱਜ ਵੀ ਹੈ। ਮਤਲਬ ਇਹ ਸੰਕੇਤਕ ਹੈ ਕਿ ਇਹਨੂੰ ਪਰਮਾਨੈਂਟ ਨਿਯਮ ਵੀ ਬਣਾਉਂਗੇ। ਮੈਂ ਕਹਿੰਦਾ ਬੱਚਤ ਸਦਾ ਹੀ ਚੰਗੀ ਹੈ। ਸਹੀ ਹੈ। ਤੇ ਜੇ ਪ੍ਰਧਾਨ ਮੰਤਰੀ ਦਾ 2 ਗੱਡੀਆਂ ਦੇ ਕਾਫਲੇ ਨਾਲ ਸਰਦਾ ਫਿਰ 40 ਕਿਉਂ? ਜੀ ਬਿਲਕੁਲ। ਤੇ ਜੇ ਮੁੱਖ ਮੰਤਰੀਆਂ ਦਾ 3-3 5-5 ਗੱਡੀਆਂ ਨਾਲ ਸਰਦਾ ਫਿਰ 32-32 15-15 20 ਗੱਡੀਆਂ ਕਿਉਂ? ਸਹੀ, ਇਹ ਸਵਾਲ ਖੜਾ। ਸੋ ਹੁਣ ਇਸ ਲਈ ਤੁਸੀਂ ਇਹ ਦੂਆਂ ਨੂੰ ਦਿਖਾਉਣ ਲਈ ਨਾਟਕ ਹੈ, ਕੱਲ ਨੂੰ ਸਖਤੀ ਕੋਈ ਹੋਊਗੀ ਜੀ, ਉੱਧਰ ਨੂੰ ਐਕਸ਼ਨ ਜਾਊਗਾ, ਕੀ ਹੋਊਗਾ ਇਹ ਵੱਖਰੀ ਸਵਾਲ ਹੈ। ਪਰ ਜਿੰਨਾ ਸੁਰੱਖਿਆ ਦਾ ਘੇਰਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਹੈ, ਤੇ ਉਹਦੇ ਬਾਵਜੂਦ ਵੀ ਮੁੱਖ ਮੰਤਰੀ ਹੁੰਦਿਆਂ ਵੀ ਤੁਹਾਡੇ ਕੋਲੋਂ ਇਹ ਨਹੀਂ ਪਤਾ ਕਰਿਆ ਜਾਂਦਾ ਕਿਹੜੇ ਸਰਵਰ ਤੋਂ ਈਮੇਲ ਆਉਂਦੀ ਹੈ, ਕਿੱਥੋਂ ਆਉਂਦੀ ਹੈ, ਕੌਣ ਕਰਦਾ, ਤੇ ਫਿਰ ਕਰਦੇ ਫ੍ਰੀ ਜੋ ਖੇਡ। ਇਸ ਨੂੰ ਸਿਆਸੀ ਤੌਰ ਤੇ ਵੀ ਦੇਖਿਆ ਜਾ ਰਿਹਾ, ਇਸ ਨੂੰ ਚਿੰਤਾਜਨਕ ਤੌਰ ਤੇ ਵੀ ਦੇਖਿਆ ਜਾ ਰਿਹਾ। ਬਿਲਕੁਲ ਜੀ, ਦੇਖਿਆ ਜਾਊਗਾ। ਅਗਲੀ ਗੱਲ ਕਰੀਏ, ਸੁਰੱਖਿਆ ਮੁਲਾਜ਼ਮ 8 ਤੇ ਤੈਨਾਤ ਸੀਗੇ 23 ਜੀ, ਇਹ ਕਿੱਥੋਂ ਦਾ ਮਾਮਲਾ ਜੀ? ਦੇਖੋ, ਵੈਸੇ ਤਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਹਾਈ ਕੋਰਟ ਵੱਲ ਨੂੰ ਬਹੁਤ ਦੌੜ ਲੱਗ ਰਹੀ ਆ। ਬਿਲਕੁਲ ਜੀ, ਹੈ ਨਾ। ਵਰਿੰਦਰ ਗੁਪਤਾ ਵੀ ਗਏ, ਸੰਦੀਪ ਪਾਠਕ ਵੀ ਗਏ, ਹੈ ਨਾ। ਉਹ ਤੋਂ ਪਹਿਲਾਂ ਹਰਚਰਨ ਭੁੱਲਰ ਵੀ ਬਾਰ-ਬਾਰ ਜਾਂਦੇ ਨੇ ਕਿ ਹੈ ਨਾ। ਸੰਜੀਵ ਅਰੋੜਾ ਵੀ ਤੁਰੇ ਫਿਰਦੇ ਨੇ, ਹੈ ਨਾ। ਉਹ ਜੀ ਇਸੇ ਤਰ੍ਹਾਂ ਰਾਜਜੀਤ ਵਾਲਾ ਮਾਮਲਾ ਵੀ, ਉਹ ਵੀ ਹਾਈ ਕੋਰਟ ਨੂੰ ਜਾਂਦਾ ਸ਼ਰਨ ਲੈਣ। ਕਹਿੰਦਾ ਜੀ ਮੈਨੂੰ, ਉਹ ਕਹਿੰਦੇ ਭਰਾਵਾ ਤੂੰ ਭਗੌੜਾ ਹੈ। ਸਹੀ ਹੈ। ਤੇਰੇ ਤੇ ਡਰੱਗ ਮਾਮਲੇ ਦਾ ਪਹਿਲੂ ਹੈ, ਰਿਪੋਰਟ ਹੈ ਤੇਰੇ ਖਿਲਾਫ, ਸਾਰਾ ਕੁਝ ਹੈ ਨਾ। ਤੇ ਇਸ ਵੀ ਕਹਿੰਦੇ ਕਿ ਤੂੰ ਆ ਕੇ ਪਹਿਲਾਂ ਆਤਮ ਸਮਰਪਣ ਕਰ, ਫਿਰ ਦੇਖਾਂਗੇ ਕਿ ਹਾਂ ਤੈਨੂੰ ਅਸੀਂ ਕਿੱਥੇ ਕੇਸ ਤਬਦੀਲ ਕਰਨਾ, ਕਿੱਥੋਂ ਕਰਨਾ, ਪਰ ਆਤਮ ਸਮਰਪਣ ਦਾ। ਸੋ ਇਸ ਲਈ ਇਹ ਸਾਰੇ ਅਦਾਲਤ ਵੱਲ ਨੂੰ ਜਿਹੜੇ ਭੱਜ ਰਹੇ ਨੇ, ਉਹਨਾਂ ਚ ਭੱਜੀ ਵੀ ਭੱਜੇ ਸੀ, ਭੱਜੀ ਗਏ ਵੀ। ਕਹਿੰਦੇ ਮੇਰੀ ਸੁਰੱਖਿਆ ਹਟਾਤੀ ਜੀ, ਮੈਂ ਬੀਜੇਪੀ ਚ ਗਿਆ ਜੀ। ਕਮਾਲ ਹੈ ਵੀ। ਇਹ ਤਾਂ ਫਿਰ ਉਹੀ ਗੱਲ ਹੋ ਗਈ, ਉਹ ਕੀ ਉਦਾਹਰਨ ਹੁੰਦੀ ਹੈ ਨਾ ਕਿ ਜਾਰੀ ਲੱਗੀ ਤੇ ਲਗਾ ਤੇ ਤਖਤੇ ਤੇ ਟੁੱਟੀ ਤੇ ਚਗਾਠ ਪਟਲੀ। ਸੋ ਜਦੋਂ ਭੱਜੀ ਨਾਲ ਯਾਰਾਨਾ ਸੀ, ਭੱਜੀ ਆਮ ਆਦਮੀ ਪਾਰਟੀ ਦਾ ਰਾਜ ਸਭਾ ਮੈਂਬਰ ਸੀ, ਕਹਿੰਦੇ ਜੀ 23 ਸੁਰੱਖਿਆ ਕਰਮਚਾਰੀ ਉਹਨੂੰ ਮਿਲੇ ਹੋਏ ਸੀ, ਪੰਜਾਬ ਪੁਲਿਸ ਜੀ 23 ਸੁਰੱਖਿਆ ਮੁਲਾਜ਼ਮ। ਤੇ ਉਹਨੇ ਹਾਈ ਕੋਰਟ ਦੇ ਵਿੱਚ ਹੁਣ ਸੁਰੱਖਿਆ ਘਟਾਉਣ ਦੇ ਉੱਤੇ ਐਪਲੀਕੇਸ਼ਨ ਲਾਤੀ। ਤੇ ਜਦੋਂ ਕਾਗਜ਼ ਖੁੱਲੇ ਤਾਂ ਪਤਾ ਲੱਗਿਆ ਕਿ ਕਾਗਜ਼ੀ ਤਾਂ ਉਹਨੂੰ ਅਧਿਕਾਰਕ ਤੌਰ ਤੇ ਉਹਨੂੰ 8 ਮਿਲੇ ਹੋਏ ਸੀ ਜੀ। ਉੱਥੋਂ ਦਾ ਭੱਜੀ ਨੂੰ ਪਤਾ ਹੀ ਨਾ ਹੋਵੇ ਇਸ ਗੱਲ ਦਾ। ਤੇ ਉੱਥੇ ਮਾਮਲਾ ਦੂਜੀ ਤਰ੍ਹਾਂ ਗਿਆ। ਉਹ ਕਹਿੰਦੇ ਵੀ ਜੇ ਤੈਨੂੰ 8 ਮਿਲੇ ਹੋਏ ਨੇ, 23 ਤੂੰ ਕਿਵੇਂ ਚੱਕੀ ਫਿਰਦਾ ਸੀ? ਉਹਨਾਂ ਨੇ ਭੱਜੀ ਨੂੰ ਵੀ ਸਵਾਲ ਕਰ ਲਿਆ ਸਖਤ, ਤੇ ਪੰਜਾਬ ਸਰਕਾਰ ਨੂੰ ਵੀ ਪੁੱਛ ਲਿਆ। ਹੁਣ ਇਹਦਾ ਮਤਲਬ 15 ਵਾਪਸ ਹੋਏ ਨੇ ਕਿ 15 ਤੋਂ ਵੱਧ ਵੀ ਵਾਪਸ ਹੋਏ ਨੇ? ਪ੍ਰਵੀਨ ਜੀ ਫਿਰ ਕਹਿੰਦੇ ਪੰਜਾਬ ਦੇ ਵਿੱਚ ਲੋਕਾਂ ਨੂੰ ਥਾਣਿਆਂ 'ਚ ਲੱਭਦੀ ਨਹੀਂ ਪੁਲਿਸ ਜੀ, ਕਿ FIR ਕਰਾਉਣ ਲਈ ਵੀ ਕਿਸੇ ਘਟਨਾ ਤੇ ਸਮੇਂ ਸਿਰ ਨਹੀਂ ਪਹੁੰਚਦੀ, ਹੈ ਨਾ। ਉਹ ਹਮਲਾ ਕਰਨ ਵਾਲੇ, ਵਾਰਦਾਤ ਕਰਨ ਵਾਲੇ 10 ਜਣੇ ਹੁੰਦੇ ਨੇ, ਪੁਲਿਸ ਵਾਲੇ 2 ਜਣੇ ਆਉਂਦੇ ਨੇ ਇੱਕ ਗੱਡੀ 'ਚ। ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਥਾਣੇਦਾਰ ਇੱਕ ਪੁਲਿਸ ਵਾਲੇ ਨੂੰ ਨਾਲ ਲੈ ਕੇ 2 ਪੁਲਿਸਾਂ ਨੂੰ ਨਾਲ ਲੈ ਕੇ ਆਉਂਦਾ ਨਾ, ਕਾਗਜ਼ਾਂ 'ਚ ਉਹਦੇ ਨਾਲ 20-25 ਜਣੇ ਹੁੰਦੇ ਨੇ ਜੀ। ਸਹੀ ਹੈ। ਉਹ ਪਰ ਜਿਹੜੇ ਨਾਲ ਦੇ 18-20 ਜਣੇ ਹੁੰਦੇ ਨੇ, ਉਹ ਕਿਸੇ ਦੇ ਘਰੇ ਭਾਂਡੇ ਮਾਂਜ ਰਹੇ ਹੁੰਦੇ ਨੇ, ਕਿਸੇ ਦਾ ਜਵਾਕ ਸਕੂਲ ਤੋਂ ਲਿਆ ਰਹੇ ਹੁੰਦੇ ਨੇ, ਕਿ ਕਿਸੇ ਦੀ ਗੋਡੀ ਕਰ ਰਹੇ ਹੁੰਦੇ ਨੇ ਗਾਰਡਨ ਦੀ, ਹੈ ਨਾ। ਕਿਸੇ ਦਾ ਸਿਰ ਝੱਸ ਰਹੇ ਹੁੰਦੇ ਨੇ, ਕਿਸੇ ਦੀਆਂ ਲੱਤਾਂ ਘੁੱਟ ਰਹੇ ਹੁੰਦੇ ਨੇ, ਕਿਸੇ ਦੀ ਘਰ ਵਾਲੀ ਨੂੰ ਸ਼ਾਪਿੰਗ ਕਰਾ ਰਹੇ ਹੁੰਦੇ ਨੇ। ਹਾਲ ਤਾਂ ਇਹ ਹੈ। ਸਹੀ ਹੈ, ਬਿਲਕੁਲ। ਸੋ ਜਦੋਂ ਕਾਗਜ਼ਾਂ 'ਚ ਤੁਸੀਂ ਕਿਤੇ ਹੋਰ ਤੈਨਾਤ ਹੋ, ਤੁਹਾਨੂੰ ਕਹਿ ਦਿੱਤਾ ਜਾਂਦਾ ਕਿ ਤੈਨੂੰ ਤਨਖਾਹ ਪੈ ਜਾਇਆ ਕਰੂ, ਤੁਸੀਂ ਸਵੇਰੇ ਸਾਹਿਬ ਦੀ ਕੋਠੀ ਜਾਣਾ। ਉਹ ਸਾਹਿਬ ਚਾਹੇ ਖਾਕੀ ਵਰਦੀ ਵਾਲਾ ਹੋਵੇ, ਚਾਹੇ ਚਿੱਟੀ ਕਮੀਜ਼ ਵਾਲਾ ਹੋਵੇ, ਤੇ ਚਾਹੇ ਚਿੱਟੇ ਕੁੜਤੇ ਪਜਾਮੇ ਵਾਲਾ ਹੋਵੇ। ਫਿਰ ਉਹ ਰਾਜਾਸ਼ਾਹੀ ਤੇ ਅਫਸਰਸ਼ਾਹੀ ਤੇ ਸਿਆਸਤਦਾਨ ਇਹ ਵਰਤ ਰਹੇ ਨੇ। ਉਹਦੇ ਵਿੱਚੋਂ ਹੀ ਫਿਰ ਭੱਜੀ ਵਾਲਾ ਮਾਮਲਾ। ਇਹ ਤਾਂ ਭੱਜੀ ਵਾਲਾ ਮਾਮਲਾ ਹੁਣ ਸੁਰੱਖਿਆ ਕਰਕੇ ਸਾਹਮਣੇ ਆ ਗਿਆ ਜੀ। ਬਿਲਕੁਲ। ਇਹਦਾ ਮਤਲਬ ਬਾਕੀਆਂ ਨੂੰ ਕਿਸੇ ਨੂੰ 4 ਮਿਲੇ ਹੋਣਗੇ, ਉਹ 20 ਚੱਕੀ ਫਿਰਦਾ। ਤੇ ਕਾਗਜ਼ਾਂ ਦੀ ਡਿਊਟੀ ਉਹਨਾਂ ਦੀ ਥਾਣੇ 'ਚ ਹੈ, ਚੌਂਕੀ 'ਚ ਹੈ, ਕਿਤੇ ਚੌਂਕ ਚੌਰਾਹੇ 'ਚ। ਸੋ ਫਿਰ ਸੁਰੱਖਿਆ ਕਿਵੇਂ ਹੋਊਗੀ ਜਨਾਬ ਜੀ? ਸੋ ਪ੍ਰਧਾਨ ਮੰਤਰੀ ਜੀ ਇੱਧਰ ਵੀ ਕੋਈ ਬੱਚਤ ਕਰਾ ਲਓ, ਜਿਹਦੀ ਡਿਊਟੀ ਜਿੱਥੇ ਆ ਉੱਥੇ ਤੈਨਾਤ ਕਰਾ ਲਓ, ਹੈ ਨਾ। ਮੁੱਖ ਮੰਤਰੀ ਸਾਹਿਬ ਇਹ ਮਾਮਲਾ ਤੁਹਾਡੇ ਤੇ ਉਂਗਲ ਧਰਦਾ ਸਿੱਧਾ, ਕਿ ਤੁਸੀਂ
ਇਹਦਾ ਮਤਲਬ ਇਹ ਜਾਰੀਆਂ ਪਕਾਈਆਂ, ਕੇਜਰੀਵਾਲ ਦੇ ਕਹੇ ਤੇ ਪਕਾਈਆਂ ਕਿ ਆਪ ਪਕਾਈਆਂ, ਤੁਸੀਂ ਦਿਓ ਜਵਾਬ। ਮੈਨੂੰ ਤਾਂ ਲੱਗਦਾ ਕਿ ਹੁਣ ਇਸ ਬਹਾਨੇ ਸਾਰੇ ਪੰਜਾਬ ਦੇ ਸਿਆਸਤਦਾਨਾਂ ਦੀ ਔਰ ਰਸੂਖਦਾਰਾਂ ਦੀ ਸੁਰੱਖਿਆ ਦਾ ਪਹਿਲੂ ਜਾਂਚ ਲੈਣਾ ਚਾਹੀਦਾ ਕਿ ਲੋੜ ਕਿੰਨੀ ਹੈ, ਮਿਲੇ ਕਿੰਨੇ ਨੇ, ਕਾਗਜ਼ੀ ਕਿੰਨੇ ਨੇ ਤੇ ਅਸਲੀ ਕਿੰਨੇ, ਅਸਲੀ ਨਾਲ ਕਿੰਨੇ ਨੇ। ਸਹੀ ਗੱਲ ਹੈ। ਤੇ ਅਗਲੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਰੀ ਇੱਕ ਹੋਰ ਬੜੀ ਦਿਲਚਸਪ ਘਟਨਾ ਤੋਂ, ਸੁਰਜੀਤ ਰੱਖੜਾ, ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਹਮੇਸ਼ਾ ਦਿੱਲੀ ਦੇ ਨਾਲ ਬੜੀ ਸੂਤ ਹੈ, ਅਮਿਤ ਸ਼ਾਹ ਮੋਦੀ ਦੇ ਨਾਲ ਬੜੀ ਸੂਤ ਹੈ। ਉਹ ਭਾਜਪਾ ਦੇ ਵਿੱਚ ਜਾਣ ਦੀਆਂ ਕਿਆਸਾਂ ਰਹੀਆਂ, ਭਾਜਪਾ ਦੇ ਵਿੱਚ ਜਾਣ ਦੀਆਂ ਗੱਲਾਂ ਬਾਤਾਂ ਆਪਾਂ ਸੁਣ ਰਹੇ ਸੀ, ਪਰ ਕਹਿੰਦੇ ਮੁੜ ਕੇ ਮਨ ਬਦਲ ਗਿਆ ਜਾਂ ਕੋਈ ਗੱਲ ਹੋਰ ਬਣ ਗਈ, ਆਪ 'ਚ ਚਲੇ ਗਏ, ਹੁਣ ਆਪ 'ਚ ਜਾਣਾ ਜੀ ਉਹਨਾਂ ਨੇ। ਦੇਖੋ, ਸੁਰਜੀਤ ਸਿੰਘ ਰੱਖੜਾ ਜਾਂ ਸਮੁੱਚਾ ਰੱਖੜਾ ਪਰਿਵਾਰ ਜੀ ਪੰਜਾਬ ਦੇ ਵਿੱਚ ਰਸੂਖਦਾਰ ਪਰਿਵਾਰਾਂ ਚੋਂ ਇੱਕ ਹੈ ਜੀ, ਪੰਜਾਬ ਦੇ ਸਾਊ ਸੁਭਾਅ ਵਾਲੇ ਪਰਿਵਾਰਾਂ ਚੋਂ ਵੀ ਇੱਕ ਹੈ। ਤੇ ਰੱਖੜਾ ਪਰਿਵਾਰ ਸਾਫ਼ ਸੁਥਰੀ ਸਿਆਸਤ ਕਰਨ ਦੇ ਲਈ ਵੀ ਥੋੜਾ ਜਿਹਾ ਜਾਣਿਆ ਜਾਂਦਾ ਕਿ ਬਾਕੀਆਂ ਦੇ ਮੁਕਾਬਲੇ ਥੋੜੇ ਸ਼ਰੀਫ ਨੇ, ਮਤਲਬ ਉਵੇਂ ਲੁੱਟ ਮਚਾਉਣ ਵਾਲੇ ਨਹੀਂ, ਹੈ ਨਾ, ਇਹ ਕਰਨ ਵਾਲੇ ਨਹੀਂ। ਜੀ ਜੀ। ਪਰ ਨਾਲ ਦੀ ਨਾਲ ਉਹਨਾਂ ਦਾ ਇਹ ਵੀ ਰਿਹਾ ਕਿ ਉਹ ਜੋ ਲੰਮੇ ਸਮੇਂ ਤੋਂ ਪੰਥਕ ਸਿਆਸਤ ਦੇ ਨਾਲ ਹੀ, ਸਿਧਾਂਤਕ ਸਿਆਸਤ ਦੇ ਤਹਿਤ ਹੀ ਤੁਰੇ ਆਉਂਦੇ ਨੇ ਜੀ। ਤੇ ਉਹਨਾਂ ਦੇ ਆਪਣੇ ਸਿਧਾਂਤ ਨੇ ਜੀ, ਆਪਣੀ ਵਿਚਾਰਧਾਰਾ ਵੀ ਹੈਗੀ ਹੈ ਤੇ ਪੰਥਕ ਵਿਚਾਰਧਾਰਾ ਵੀ ਰੱਖਦੇ ਨੇ। ਇਸ ਲਈ ਉਹ ਬਾਦਲਾਂ ਦੇ ਖਾਸ ਰਹੇ, 2 ਵਾਰ MLA ਬਣੇ ਸੁਰਜੀਤ ਸਿੰਘ ਰੱਖੜਾ ਸਮਾਣਾ ਤੋਂ, 1 ਵਾਰ ਬਾਦਲ ਦੀ ਕੈਬਨਿਟ 'ਚ ਮੰਤਰੀ ਵੀ ਰਹੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਭਰੋਸੇਯੋਗ ਸੀ। ਉਹਨਾਂ ਦੀ ਕੋਰ ਕਮੇਟੀ ਜੀ ਚਟੌੜਾ ਸਾਹਿਬ ਵਰਗੇ ਲੀਡਰ ਹੁੰਦੇ ਸੀ, ਉਹਨਾਂ ਦੇ ਵਿੱਚ ਸੁਰਜੀਤ ਸਿੰਘ ਰੱਖੜਾ ਬੈਠਦੇ ਸੀ। ਸੋ ਬਹੁਤ ਭਰੋਸੇਯੋਗ ਲੀਡਰ ਸੀ ਜੀ। ਅਜਿਹਾ ਕੀ ਹੋਇਆ ਕਿ ਅਕਾਲੀ ਦਲ ਤੋਂ ਇਸ ਕਦਰ ਮੋਹ ਭੰਗ ਹੋ ਗਿਆ ਕਿ ਉਹਨਾਂ ਨੂੰ ਛੱਡ ਕੇ ਜਾਣਾ ਪੁਨਰ ਸੁਰਜੀਤ 'ਚ ਪੈ ਗਿਆ? ਅਜਿਹਾ ਕੀ ਹੋਇਆ ਕਿ ਸੁਖਬੀਰ ਬਾਦਲ ਨੂੰ ਕਹਿਣਾ ਪਏਗਾ ਕਿ ਸਾਰਿਆਂ ਨੂੰ ਲੈ ਲੂੰਗਾ ਮੈਂ, ਹੈ ਨਾ, ਪਰ ਰੱਖੜਾ ਤੇ ਆਲੀ ਨਹੀਂ ਲੈਣੇ, ਹੈ ਨਾ? ਇਸ ਤੱਕ ਦੀ ਸਥਿਤੀ ਕਿਉਂ ਬਣ ਗਈ? ਅਸਲ 'ਚ ਸੁਰਜੀਤ ਸਿੰਘ ਰੱਖੜਾ ਹੋਰੀ ਜਾਂ ਰੱਖੜਾ ਪਰਿਵਾਰ ਜੋ ਦਰਿਆ ਦੇ ਲਈ ਜੋ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿਖਾਉਂਦਾ ਸੀ, ਸੁਖਬੀਰ ਬਾਦਲ ਉਹੀ ਭਾਲਦਾ ਸੀ ਕਿ ਮੈਨੂੰ ਵੀ ਉਹੀ ਮਿਲੇ। ਇੰਜ ਨਹੀਂ ਹੁੰਦਾ। ਕੋਈ ਉਮਰ, ਤਜਰਬਾ, ਹੈ ਨਾ, ਕੋਈ ਸਾਂਝ, ਬਹੁਤ ਚੀਜ਼ਾਂ ਕਾਊਂਟ ਕਰਦੀਆਂ ਬਹੁਤ। ਤੇ ਜਾਂ ਤੁਸੀਂ ਉਹਨਾਂ ਨੂੰ ਆਪਣੇ ਮੁਲਾਜ਼ਮਾਂ ਵਾਂਗ ਜਦੋਂ ਡੀਲ ਕਰੋਗੇ ਫਿਰ ਨਹੀਂ ਬੰਦਾ, ਘੱਟੋ ਘੱਟ ਇਹੋ ਜਿਹਾ ਬੰਦਾ ਤਾਂ ਨਹੀਂ ਟਿਕਦਾ ਹੁੰਦਾ ਜੀ। ਸਹੀ ਹੈ। ਚਲੋ, ਫਿਰ ਦੂਜਾ ਪੇਚ ਪਿਆ ਇਹਨਾਂ ਦਾ ਬੀਜੇਪੀ ਨਾਲ। ਕਿਸਾਨ ਅੰਦੋਲਨ ਸੀ, ਕਿਸਾਨ ਅੰਦੋਲਨ ਦੇ ਵਿੱਚ ਰੱਖੜਾ ਪਰਿਵਾਰ ਨੇ ਵੱਡਾ ਰੋਲ ਨਿਭਾਇਆ। ਖਾਸ ਕਰਕੇ ਇਹ 3 ਭਰਾ ਨੇ, 3 ਭਰਾਵਾਂ ਚੋਂ ਇੱਕ ਵੱਡੇ ਭਰਾ ਦਰਸ਼ਨ ਸਿੰਘ ਰੱਖੜਾ, ਜਿਹੜੇ ਅਮਰੀਕਾ 'ਚ ਵੱਡੇ ਨਾਮੀ ਕਾਰੋਬਾਰੀ, ਨਾਮੀ ਉਦਯੋਗਪਤੀ, ਵੱਡਾ ਪੰਜਾਬੀਆਂ ਚੋਂ, ਸਿੱਖਾਂ ਚੋਂ ਵੱਡਾ ਨਾਮ ਜੀ। ਉਹ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਦੇ ਸਹਿਯੋਗ ਨਾਲ ਇਸ ਰੱਖੜਾ ਪਰਿਵਾਰ ਨੇ ਕਿਸਾਨ ਅੰਦੋਲਨ 'ਚ ਟੈਂਟ ਸਿਟੀ ਲਾ, ਲੰਗਰ ਦੇ ਪ੍ਰਬੰਧ ਕਰਾ, ਰਸ ਦਾ ਪ੍ਰਬੰਧ ਕਰਾ, ਹੋਰ ਜ਼ਰੂਰਤ ਦੀਆਂ ਚੀਜ਼ਾਂ ਜੋ ਚਾਹਿਆ ਉਹ ਸਾਰਾ ਉਹਨਾਂ ਨੇ ਪ੍ਰਬੰਧ ਕਰਨ 'ਚ ਨਿਭਾਇਆ। ਫਿਰ ਉਹਨਾਂ ਨੂੰ ਇਨਾਮ ਮਿਲਿਆ ਉਸ ਗੱਲ ਦਾ। ਠੀਕ ਹੈ। ਇਨਾਮ ਮਿਲਿਆ ਕਿ ਜੀ ਉਹ ਦਿੱਲੀ ਏਅਰਪੋਰਟ ਤੇ ਉਤਰੇ ਤੇ ਜੀ ਮੋਦੀ ਸਰਕਾਰ ਕਹਿੰਦੀ ਨਾ, ਤੁਸੀਂ ਤਾਂ ਕਿਸਾਨਾਂ ਦੇ ਨਾਲ ਹੋ, ਚਲੋ ਵਾਪਸ। ਉਹ ਰਿਸ਼ਤੇਦਾਰੀ 'ਚ ਵਿਆਹ ਆਏ ਸੀ, ਉੱਥੋਂ ਵਾਪਸ ਮੋੜ ਤੇ ਬਰਾਕ ਜੀ ਜੀ। ਤੇ ਫਿਰ ਦੇਖੋ ਕਿ ਥੈਲੀ ਦੀ ਖਣਕ ਕੀ ਚੀਜ਼ ਹੁੰਦੀ ਆ, ਸਹੀ ਹੈ ਨਾ, ਕਿ ਜੀ ਉਹੀ ਰੱਖੜਾ ਪਰਿਵਾਰ ਜਿਹਨੂੰ ਏਅਰਪੋਰਟ ਤੋਂ ਵਾਪਸ ਭੇਜ ਰਹੇ ਸੀ, ਉਹਨਾਂ ਨੂੰ ਭਾਰਤ ਦੇ, ਦੁਨੀਆ ਦੇ ਟੌਪ ਸਿੱਖ ਚਿਹਰਿਆਂ ਦੇ ਨਾਲ ਬੈਠਕ ਕਰਨ ਦੇ ਵਿੱਚ ਮੋਢਲੀ ਕਤਾਰ 'ਚ ਬਿਠਾਇਆ ਮੋਦੀ ਜੀ ਨੇ। ਕਿ ਮੈਂ ਜੀ ਕੁਝ ਸਿੱਖ ਨੁਮਾਇੰਦਿਆਂ ਨਾਲ ਗੱਲ ਕਰ ਰਿਹਾ, ਉਹਨਾਂ 'ਚ ਦਰਸ਼ਨ ਸਿੰਘ ਧਾਲੀਵਾਲ ਵੀ ਨੇ। ਠੀਕ ਹੈ। ਦਰਸ਼ਨ ਸਿੰਘ ਰੱਖੜਾ ਵੀ ਨੇ। ਹੁਣ ਇਹ ਬੈਠਕ ਹੋ ਗਈ ਜੀ। ਇਸ ਤੋਂ ਬਾਅਦ NRI ਸਨਮਾਨ ਵੀ ਦਿੱਤਾ ਗਿਆ ਰੱਖੜਾ ਹੋਰਾਂ ਨੂੰ ਜੀ। ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਬੀਜੇਪੀ ਅਚਾਨਕ ਮਿਹਰਬਾਨ ਹੋਈ ਜਾਂ ਇਹ ਫਿਰ ਰਿਸ਼ਤਾ ਸੁਖਾਵਾਂ ਇੰਨਾ ਹੋ ਗਿਆ ਕਿ ਸਿੱਧੀ ਮੋਦੀ ਤੇ ਅਮਿਤ ਸ਼ਾਹ ਨਾਲ ਉੱਠ ਬੈਠ ਸ਼ੁਰੂ ਹੋ ਗਈ ਜੀ। ਤੇ ਉਹ ਇੰਨਾ ਗੂੜਾ ਹੋ ਗਿਆ ਰਿਸ਼ਤਾ ਕਿ ਇਹਨਾਂ ਨੂੰ ਟਾਸਕ ਵੀ ਦਿੱਤਾ ਗਿਆ ਕਿ ਤੁਸੀਂ ਸੁਖਬੀਰ ਨਾਲ ਨਵੇੜੋ ਜੋ ਕਰਨਾ ਹੈ, ਅਸੀਂ ਤੁਹਾਡੇ ਹਿਸਾਬ ਨਾਲ ਚੱਲਾਂਗੇ। ਸੂਤਰ ਬਣਾਇਆ ਗਿਆ, ਪਰ ਉਹ ਗੱਲ ਸਿਰੇ ਨਾ ਚੜੀ ਕਿਤੇ। ਤੇ ਫਿਰ ਜਿਹੜੀ ਟਾਸਕ ਰੱਖੜਾ ਪਰਿਵਾਰ ਨੂੰ ਅਕਾਲੀ ਦਲ ਬਾਦਲ ਲਈ ਮਿਲੀ ਸੀ, ਕਿਤੇ ਉਹ ਟਾਸਕ ਹੁਣ ਆਮ ਆਦਮੀ ਪਾਰਟੀ ਲਈ ਤਾਂ ਨਹੀਂ ਮਿਲ ਗਈ। ਕੀ ਇਹ ਕੋਈ ਵਿਸ਼ੇਸ਼ ਟਾਸਕ ਲਈ ਆਮ ਆਦਮੀ ਪਾਰਟੀ ਨੇ? ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜਿਨ੍ਹਾਂ ਦੀ ਲੰਮੇ ਸਮੇਂ ਤੋਂ ਵਿਚਾਰਧਾਰਾ ਰਹੀ ਹੋਵੇ, ਕੋਈ ਸਿਧਾਂਤ ਰਿਹਾ ਹੋਵੇ, ਉਹ ਅੱਜ ਉਸ ਪਾਰਟੀ ਜਾ ਰਹੇ ਨੇ ਜਿਹਦਾ ਕੋਈ ਸਿਧਾਂਤ ਨਹੀਂ, ਜਿਹਦੀ ਕੋਈ ਵਿਚਾਰਧਾਰਾ ਹੀ ਨਹੀਂ, ਸਹੀ ਹੈ, ਜਿਹਦਾ ਕੋਈ ਪੰਜਾਬ ਪ੍ਰਤੀ ਚਿੰਤਾ ਨਹੀਂ, ਕੋਈ ਮਨੋਰਥ ਨਹੀਂ। ਸੁਰਜੀਤ ਸਿੰਘ ਰੱਖੜਾ ਉਹਨਾਂ ਲੀਡਰਾਂ ਚੋਂ ਨੇ ਜਿਨ੍ਹਾਂ ਨੇ ਪੁਨਰ ਸੁਰਜੀਤ ਖੜੀ ਕਰਾਈ ਹੈ ਜੀ। ਸਹੀ ਹੈ। ਉਹਨਾਂ ਚੋਂ ਨੇ ਜਿਨ੍ਹਾਂ ਨੇ 2 ਦਸੰਬਰ ਦੇ ਹੁਕਮਨਾਮੇ ਲਈ ਸੁਖਬੀਰ ਬਾਦਲ ਨੂੰ ਉੱਥੇ ਤਾਲੂ ਕਰਾਉਣ 'ਚ ਰੋਲ ਨਿਭਾਇਆ। ਸ਼ਿਕਾਇਤਕਰਤਾਵਾਂ 'ਚ ਸੁਰਜੀਤ ਸਿੰਘ ਰੱਖੜਾ ਦਾ ਨਾਮ ਹੈ।
ਸਹੀ ਹੈ। ਤੇ ਫਿਰ ਪੁਨਰ ਸਰਜੀਤ ਤੋਂ ਮੋਹ ਭੰਗ ਹੋ ਗਿਆ। ਜਦੋਂ ਕਿ ਜੇ ਇਹਨਾਂ ਦੀ ਬੀਜੇਪੀ ਦੇ ਨਾਲ ਨੇੜਤਾ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਵੀ ਦਮ ਭਰਦੇ ਨੇ ਤਾਂ ਕਿ ਆਪਾਂ ਵੀ ਹੋ ਹੀ ਜਾਣਾ ਆਪਣਾ ਗੱਠਜੋੜ, ਚਿੰਤਾ ਨਾ ਕਰੋ ਜੀ। ਸੋ ਇਸ ਲਈ ਇਹ ਕਈ ਸਵਾਲ ਨੇ, ਜਾਂ ਕੋਈ ਕਾਰੋਬਾਰ ਦਾ ਮਸਲਾ ਹੈ, ਕੋਈ ਨਿੱਜੀ ਮਸਲਾ ਹੈ, ਕਿਉਂਕਿ ਜਿਵੇਂ ਆਪਾਂ ਗੱਲ ਕੀਤੀ 3 ਭਰਾ ਨੇ, ਤੀਆ ਭਰਾ ਪੰਜਾਬ ਸਾਈਕਲਿੰਗ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ। ਠੀਕ ਆ। ਤੇ ਅਪ੍ਰੈਲ ਮਹੀਨੇ ਚ ਤੇ ਮਈ ਮਹੀਨੇ ਚ, ਇੱਕ ਅਪ੍ਰੈਲ ਮਹੀਨੇ ਦੇ ਅਖੀਰਲੇ ਹਫ਼ਤੇ, ਇੱਕ ਮਈ ਦੇ ਦੂਜੇ ਹਫ਼ਤੇ, ਆ 2 ਦਿਨ ਪਹਿਲਾਂ ਮੁੱਖ ਮੰਤਰੀ ਨਾਲ ਬੈਠਕਾਂ ਹੋਈਆਂ ਨੇ ਦੁਬਾਰਾ ਇਹਨਾਂ ਦੀਆਂ। ਠੀਕ ਹੈ ਜੀ। ਤੇ ਜਿਹ ਚ ਤੈਅ ਹੋ ਗਿਆ ਕਿ ਆਉਂਦੇ ਦਿਨਾਂ ਦੇ ਵਿੱਚ, ਅੱਜ ਹੋ ਜਾਵੇ ਕੱਲ ਹੋ ਜਾਵੇ, ਮੁੱਖ ਮੰਤਰੀ ਭਗਵੰਤ ਮਾਨ ਰੱਖੜਾ ਪਰਿਵਾਰ ਦੇ ਘਰੇ ਆਉਣਗੇ ਤੇ ਇਹਨਾਂ ਨੂੰ ਆਮ ਆਦਮੀ ਪਾਰਟੀ ਸ਼ਾਮਿਲ ਕਰਾਉਣਗੇ। ਤੇ ਇਹਨਾਂ ਦੇ ਨਾਲ ਕਹਿੰਦੇ ਜੀ ਪ੍ਰੀਤ ਕੰਬਾਈਨ ਵਾਲੇ, ਨਾਭੇ ਵਾਲੇ, ਉਹ ਵੀ ਜਾ ਸਕਦੇ ਨੇ। ਤੇ ਇਹਨਾਂ ਦੋਵਾਂ ਲਈ ਪਟਿਆਲਾ ਖੇਤਰ ਦੇ ਆਲੇ ਦੁਆਲੇ ਵਾਲੀਆਂ ਟਿਕਟਾਂ, ਸੀਟਾਂ ਪੱਕੀਆਂ ਹੋਣਗੀਆਂ। ਇਹ ਤਾਂ ਸਮਾਣਾ ਤੋਂ 2 ਵਾਰ ਐਮਐਲਏ ਬਣੇ ਨੇ ਜੀ। ਸਮਾਣਾ ਤੋਂ ਹੀ ਚੋਣ ਲੜਨਗੇ ਤੇ ਸਮਾਣਾ ਤੋਂ ਚੋਣ ਲੱਗਣਗੇ ਤਾਂ ਜੋੜੇ ਮਾਜਰੇ ਦੀ ਜੜ੍ਹਾਂ ਤਾਂ ਬੈਠ ਕੇ ਰੱਖਣਾ। ਬਿਲਕੁਲ। ਤੇ ਇਹ ਤੋਂ ਬਿਨਾਂ ਫਿਰ ਪ੍ਰੀਤ ਕੰਬਾਈਨ ਵਾਲਾ ਕਿੱਥੋਂ ਲੜੂਗਾ? ਉਹ ਕਿਹਦੀ ਸੀਟ ਬਦਲੀ ਕਰਾਊਗਾ ਜਾਂ ਕਿਹਦੀ ਛੁੱਟੀ ਕਰਾਊਗਾ, ਇਹ ਦੇਖਣ ਵਾਲੀ ਗੱਲ ਹੈ। ਸੋ ਹੁਣ ਸਭ ਨੂੰ ਹੈਰਾਨੀ ਵੀ ਹੈ ਤੇ ਇੰਤਜ਼ਾਰ ਵੀ ਹੈ ਕਿ ਆਖਰ ਇਹ ਜੀ ਕੀ ਮਜਬੂਰੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਵਾਲੇ ਪਾਸੇ ਗਏ, ਜਿਨ੍ਹਾਂ ਦਾ ਝੁਕਾਅ ਪੂਰੀ ਤਰ੍ਹਾਂ ਬੀਜੇਪੀ ਨਾਲ ਸੀ, ਜਾਂ ਇਹ ਵੀ ਚਰਚਾ ਸੀ ਕਿ ਜੇ ਪੁਨਰ ਸਰਜੀਤ ਤੋਂ ਮੋਹ ਭੰਗ ਹੋ ਗਿਆ ਤਾਂ ਵਾਪਸ ਅਕਾਲੀ ਦਲ ਵੱਲ ਵੀ ਆ ਸਕਦੇ ਨੇ। ਸੋ ਇਹਦੇ ਕੋਈ ਗਹਿਰੇ ਅਰਥ ਨੇ ਜਿਹੜੇ ਆਉਂਦੇ ਸਮੇਂ 'ਚ ਮੈਨੂੰ ਲੱਗਦਾ ਸਾਹਮਣੇ ਆ ਜਾਣਗੇ। ਬਿਲਕੁਲ ਜੀ। ਕੁਝ ਇਹ ਵੀ ਮੈਥਮੈਟਿਕਸ ਹੋ ਸਕਦਾ ਸ਼ਰਮਾ ਜੀ, ਪੰਜਾਬ ਦੇ ਜਿੰਨੇ ਵੀ ਰਸੂਖਦਾਰ ਪਰਿਵਾਰ ਨੇ, ਹਰੇਕ ਪਰਿਵਾਰ ਨਾਲ ਕੁਛ ਨਾ ਕੁਛ 1000 ਵੋਟਾਂ ਤਾਂ ਹੈਗੀਆਂ ਹੀ ਆ, ਤੇ ਜਿਹੜੇ ਤਾਂ ਹਿਸਾਬ ਨਾਲ ਧਿਰਾਂ ਨੇ ਐਗਤੀ ਚੋਣ ਮੈਦਾਨ ਦੇ ਵਿੱਚ, ਉਹ ਵੋਟਾਂ ਫੈਸਲਾ ਕਰਨ ਵੀ ਸਾਬਤ ਹੋ ਸਕਦੀਆਂ। ਫਿਰ ਜਿਹੜੇ ਆਪ ਦੇ ਹਾਂਜੀ ਸਮਾਣਾ ਮੋਰਚਾ ਵੀ ਕੋਈ ਅਹਿਮ ਹੋ ਸਕਦਾ ਹੈ। ਸਹੀ ਹੈ ਬਿਲਕੁਲ। ਉਸ ਨਜ਼ਰੀਏ ਨੂੰ ਤੁਸੀਂ ਅਣਦੇਖਾ ਨਹੀਂ ਕਰ ਸਕਦੇ, ਕਿਉਂਕਿ ਸਮਾਣੇ ਦੇ ਵਿੱਚ ਉਸ ਬੇਅਦਬੀ ਦੇ ਖਿਲਾਫ ਲੜਾਈ ਲੜਨ ਵਾਲਾ ਜਿਹੜਾ ਮਾਦਾ ਸੀ, ਉਹਦੇ ਵਿੱਚੋਂ ਸੰਗਤ ਨੂੰ, ਜਿਹੜੀ ਸੰਗਤ ਇਹਨਾਂ ਦੇ ਲਈ ਵੋਟ ਬੈਂਕ ਵੀ ਹੈ, ਉਹਨੂੰ ਧਿਆਨ ਚ ਰੱਖਦਿਆਂ ਹੋਏ ਵੀ ਹੋ ਸਕਦਾ ਕਿ ਉਹਨਾਂ ਨੇ ਵੀ ਕੋਈ ਕਿਹਾ ਹੋਵੇ ਕਿ ਰੱਖੜਾ ਜੀ ਅਸੀਂ ਤਾਂ ਇਸ ਨਾਤੇ ਉਧਰ ਵੋਟ ਪਾਉਣੀ ਆ, ਤੁਸੀਂ ਉਧਰ ਟਿਕਟ ਲੈ ਲਓ। ਸੋ ਇਹ ਕੀ ਹੋਵੇ ਤਾਂ ਹੁਣ ਰੱਬ ਜਾਣੇ, ਪਰ ਉਹ ਵੀ ਇੱਕ ਕੜੀ ਤੁਹਾਨੂੰ ਅਣਦੇਖੀ ਨਹੀਂ ਕਰ ਸਕਦੇ ਤੁਸੀਂ ਸਮਾਣਾ ਮੋਰਚੇ ਵਾਲੀ। ਜੀ ਸਹੀ ਹੈ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਖੇਤਾਂ ਦੀ, ਪੰਜਾਬ ਦੇ ਖੇਤ ਤਾਂ ਦੁਨੀਆ ਭਰ ਦੇ ਵਿੱਚ ਅੰਨ ਉਗਾਉਣ ਦੇ ਲਈ ਜਾਣੇ ਜਾਂਦੇ ਨੇ। ਪੰਜਾਬ ਦੇ ਖੇਤ ਭਾਰਤ ਦਾ ਢਿੱਡ ਭਰਨ ਦੇ ਲਈ ਜਾਣੇ ਜਾਂਦੇ ਨੇ, ਪਰ ਹੁਣ ਕਹਿੰਦੇ ਇਹਨਾਂ ਖੇਤਾਂ ਦੇ ਵਿੱਚ ਫਸਲਾਂ ਨਹੀਂ ਉਗਣੀਆਂ, ਰੈਸਟ ਹਾਊਸ ਤੇ ਗੈਸਟ ਹਾਊਸ ਉਗਣਗੇ ਜੀ। ਪ੍ਰਵੀਨ ਜੀ, ਪਤਾ ਨਹੀਂ ਪੰਜਾਬ ਸਰਕਾਰ ਬਾਰ-ਬਾਰ ਜ਼ਮੀਨਾਂ ਵਾਲੀਆਂ ਪਾਲਿਸੀਆਂ ਆਨੇ-ਬਾਨੇ ਕਿਉਂ ਲਿਆ ਰਹੀ। ਕੋਈ ਸ਼ੱਕ ਨਹੀਂ। ਵੈਸੇ ਆਪਾਂ ਇਹ ਕਿਉਂ ਕਹੀਏ ਕਿ ਪਤਾ ਨਹੀਂ, ਸਭ ਨੂੰ ਪਤਾ ਹੈ ਕਿ ਹਾਂ ਉਹ ਸਾਰਾ ਕੁਛ ਪੈਸੇ ਦਾ ਜੁਗਾੜ ਕਰਨ ਲਈ ਲਿਆ ਰਹੀ ਹੈ ਕਿ ਕਿਸੇ ਹੀਲੇ ਖਿੱਸੇ ਭਰੀਏ। ਪਾਰਟੀ ਦਾ ਤਾਂ ਬਹਾਨਾ ਹੈ, ਸਰਕਾਰ ਦਾ ਤਾਂ ਬਹਾਨਾ ਹੈ ਨਾ। ਨਿੱਜੀ ਖਿੱਸੇ ਵੀ ਭਰਨੇ ਹੁੰਦੇ, ਫਿਰ 9ਵੀਂ ਮੰਜ਼ਲ ਤੋਂ ਝੋਲੇ ਹੋਈ ਨਹੀਂ ਡਿੱਗਦੇ। ਸਹੀ ਗੱਲ। ਚਲੋ ਹੁਣ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਸਰਕਾਰ ਕਦੇ ਲੈਂਡ ਪੂਲਿੰਗ ਪਾਲਿਸੀ ਲਿਆਉਂਦੀ ਹੈ, ਉਹ ਵਾਪਸ ਹੋ ਜਾਂਦੀ ਹੈ, ਫਿਰ ਉਹਦਾ ਨਵਾਂ ਖਰੜਾ ਤਿਆਰ ਕਰਾ ਰਹੀ ਹੈ। ਮੰਡੀ ਵੇਚ ਦੋ, ਸ਼ਾਮਲਾਟਾਂ ਵੇਚ ਦੋ, ਤੇ ਜੀ ਆਹ ਪਾਵਰਕਾਮ ਦੀਆਂ ਜ਼ਮੀਨਾਂ ਨੂੰ ਹੱਥ ਪਾ ਲਓ। ਕਿੰਨਾ ਕੁਛ ਵਰਤਾਰਾ ਲਗਾਤਾਰ ਵਾਪਰ ਰਿਹਾ ਜੀ। ਸਹੀ ਹੈ। ਉਸੇ ਵਰਤਾਰੇ ਚੋਂ ਇਸ ਵਰਤਾਰੇ ਨੂੰ ਦੇਖਣ ਦੀ ਲੋੜ ਹੈ ਜੀ। ਪੰਜਾਬ ਸਰਕਾਰ ਇੱਕ ਫਾਰਮ ਹਾਊਸ ਪਾਲਿਸੀ ਲਿਆ ਰਹੀ ਹੈ ਕਿ ਤੁਸੀਂ, ਜੇ ਤੁਹਾਡੇ ਕੋਲ 1 ਏਕੜ ਜ਼ਮੀਨ ਹੈ ਤਾਂ ਉਹਦਾ 10ਵਾਂ ਹਿੱਸਾ ਤੁਸੀਂ ਛੱਤ ਲਓ, 2 ਕਮਰਿਆਂ ਤੋਂ ਲੈ ਕੇ 9 ਕਮਰੇ ਤੱਕ ਪਾਓ, ਉੱਥੇ ਆਹ ਨਿਯਮ ਪੂਰੇ ਕਰੋ, 15 ਦਿਨਾਂ ਚ 21 ਦਿਨਾਂ ਚ ਸਰਟੀਫਿਕੇਟ ਚੱਕੋ, 5 ਸਾਲ ਲਈ ਰਜਿਸਟ੍ਰੇਸ਼ਨ ਹੋ ਜੂ ਤੁਹਾਡੀ, ਹਰ 3 ਸਾਲ ਬਾਅਦ ਨਿਊ ਕਰਾ ਲਓ, ਟੂਰਿਜ਼ਮ ਦੇ ਤਹਿਤ ਲਓ ਜੀ, ਫਿਰ ਤੁਸੀਂ ਉੱਥੇ ਲੋਕਾਂ ਨੂੰ ਰੱਖੋ, ਕਿਰਾਇਆ ਲਓ, ਪੈਸੇ ਵਸੂਲੋ, ਵਿਦੇਸ਼ੀ ਵੀ ਆਉਣਗੇ, ਦੇਸੀ ਵੀ ਆਉਣਗੇ, ਪੰਜਾਬੀ ਸੱਭਿਆਚਾਰ, ਪੰਜਾਬੀ ਪੇਂਡੂ ਕਲਚਰ ਦਿਖਾਓ, ਖਾਣਾ ਪੀਣਾ ਖਿਲਾਓ, ਤੇ ਲਓ ਜੀ ਕਮਾਈ ਕਰੋ। ਠੀਕ ਹੈ। ਇਹ ਸੁਣਨ ਨੂੰ, ਦੇਖਣ ਨੂੰ, ਕਾਗਜ਼ ਤੇ ਨਕਸ਼ਾ ਉਘੇੜਨ ਨੂੰ ਬਹੁਤ ਸੋਹਣਾ ਲੱਗਦਾ ਕਿ ਲੈ ਵੀ, ਬਿਲਕੁਲ ਕਿਸਾਨ ਪੱਖੀ ਵੀ ਲੱਗਦਾ, ਪਰ ਇਹਦਾ ਇੱਕ ਬਿਲਕੁਲ ਪਹਿਲੀ ਨਜ਼ਰ ਕਿਸਾਨ ਪੱਖੀ ਲੱਗਦਾ ਨਾ ਤੁਹਾਨੂੰ, ਕਿ ਕਿਸਾਨ ਨੂੰ ਇੱਕ ਹੋਰ ਸਾਧਨ ਦਾ ਸਰੋਤ ਮੰਨ ਜਾ ਰਿਹਾ। ਹੁਣ ਇਹਨੂੰ 2 ਉਦਾਹਰਨਾਂ ਨਾਲ ਸਮਝੇ। ਠੀਕ ਹੈ ਜੀ। 3 ਖੇਤੀ ਕਾਨੂੰਨ ਸੀ, 3 ਖੇਤੀ ਕਾਨੂੰਨਾਂ ਚੋਂ ਇੱਕ ਕਾਨੂੰਨ ਸੀਗਾ ਵੀ ਕਿ ਜਿੰਨਾ ਚਾਹਵੇ ਕਿਸਾਨ ਸਟੋਰ ਕਰ ਸਕਦਾ ਹੈ। ਸਹੀ ਹੈ। ਤੇ ਬੜਾ ਕਿਸਾਨ ਨੂੰ ਹੱਕ ਚ ਲੱਗਦਾ ਕਿ ਲੈ ਵੀ ਕਿਸਾਨ ਫਸਲ ਰੱਖ ਲਿਆ ਕਰੇ, ਕਿਸਾਨ ਪਿਆਜ਼ ਰੱਖ ਲਵੇ, ਕਿਸਾਨ ਕਣਕ ਰੱਖ ਲਵੇ, ਕਿਸਾਨ ਮੱਕੀ ਰੱਖ ਲਵੇ, ਜਦੋਂ ਮਹਿੰਗੀ ਹੋ ਜਾਵੇ ਤਦ ਵੇਚ ਲਿਆ ਕਰੇ। ਤੇ ਫਿਰ ਇਸ ਕਾਨੂੰਨ ਦਾ ਵਿਰੋਧ ਕਿਉਂ ਕੀਤਾ ਸੀ ਕਿਸਾਨਾਂ ਨੇ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਤਾਂ ਤੂੜੀ ਨਹੀਂ ਪੂਰੀ ਸਾਂਭ ਹੁੰਦੀ, ਸਾਡੀਆਂ ਤਾਂ ਪਾਥੀਆਂ ਤੱਕ ਗਿੱਲੀਆਂ ਹੋ ਜਾਂਦੀਆਂ, ਅਨਾਜ ਕਿੱਥੋਂ ਸਟੋਰ ਕਰਾਂਗੇ। ਬਿਲਕੁਲ। ਠੀਕ ਹੈ, ਮੈਂ ਬੜੇ ਜ਼ਿਮੀਂਦਾਰਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿਸਾਨਾਂ ਦੀ ਗੱਲ ਕਰ ਰਿਹਾ ਜੀ। ਸਹੀ ਹੈ।
ਸੋ ਇਸ ਲਈ ਉਸ ਕਾਨੂੰਨ ਦਾ ਇਸੇ ਲਈ ਵਿਰੋਧ ਹੋਇਆ ਨਾ ਕਿ ਇਹ ਸਟੋਰ ਕਰਨ ਤਾਂ ਕਿਸਾਨਾਂ ਦੇ ਨਾਂ ਤਾਂ ਪੱਤਰਾ ਫਾੜਿਆ ਜਾ ਰਿਹਾ। ਹਕੀਕਤ ਦੇ ਵਿੱਚ ਤਾਂ ਇਹ ਕਾਰੋਬਾਰੀਆਂ ਲਈ ਹੈ, ਵਪਾਰੀਆਂ ਲਈ ਹੈ। ਉਹੀ ਥੋੜਾ ਦਿਨਾਂ 'ਚ ਸਿਰ ਉੱਠ ਕੇ ਖੜੇ ਹੋ ਗਏ ਸੀ ਪੂਰੇ ਮੁਲਕ 'ਚ। ਸਹੀ ਹੈ, ਬਿਲਕੁਲ। ਦੂਜਾ, ਪ੍ਰਧਾਨ ਮੰਤਰੀ ਜੀ ਕਹਿੰਦੇ ਇੱਕ ਦੇਸ਼ ਇੱਕ ਮੰਡੀ। ਮੇਰੇ ਦੇਸ਼ ਦਾ ਕਿਸਾਨ ਜਿੱਥੇ ਤੱਕ ਚਾਹਵੇ ਉੱਥੇ ਜਾ ਕੇ ਵੇਚ ਆਵੇ ਆਪਣੇ ਫਸਲ। ਸਭ ਨੂੰ ਪਤਾ ਕਿ ਕਿਸਾਨ ਕਿੱਥੇ ਤੱਕ ਜਾ ਸਕਦਾ। ਸਹੀ ਹੈ। ਤੇ ਫਿਰ ਉਹ ਕਿਹਨੇ ਢੋਣੀ ਆ ਸਾਰੀ? ਬਾਹਰਲੇ ਸੂਬਿਆਂ ਦੀ ਕਣਕ ਇੱਥੇ ਜਾ ਕੇ ਕਿਸਾਨ ਨਹੀਂ ਵੇਚਦਾ ਨਾ। ਤੇ ਇੱਥੇ ਵਾਲਾ ਕਿਸਾਨ ਤਾਂ ਮੰਡੀ ਤੱਕ ਮਸਾਂ ਜਾ ਕੇ ਢੇਰੀ ਤੇ ਬੈਠਣਾ ਵੀ ਉਹਦੀ ਲਈ ਚੁਣੌਤੀ ਹੁੰਦਾ ਜੀ। ਸਹੀ ਹੈ। ਸੋ ਇਸ ਲਈ ਇਹ ਜਿਹੜੇ ਦਲਾਲਗਿਰੀ ਹੈ ਇਹ ਉਹਨਾਂ ਦਾ ਕੰਮ ਹੈ ਜਨਾਬ। ਠੀਕ ਹੈ, ਮਤਲਬ ਹੋ ਸਕਦਾ ਕਿ ਕੁਝ ਮੁੰਡੇ ਪੜ੍ਹੇ ਲਿਖੇ ਸਾਡੇ ਨਿਆਣੇ ਜਿਨ੍ਹਾਂ ਕੋਲ 10 ਕਿੱਲੇ 20 ਕਿੱਲੇ ਉਹਨੂੰ ਕਹਿਣਗੇ 1 ਕਿੱਲੇ 'ਚ ਆਪਾਂ ਬਣਾ ਲੈਂਦੇ ਬਾਪੂ, ਸਾਨੂੰ ਆਉਂਦਾ ਐਪ ਤੇ ਕੰਮ ਕਰਨਾ, ਅਸੀਂ ਕਰ ਲਾਂਗੇ, ਅਸੀਂ ਦੇਖ ਲਾਂਗੇ, ਹੈ ਨਾ। ਪਰ ਬਹੁ ਗਿਣਤੀ ਪੰਜਾਬ ਦੀ ਜਵਾਨੀ ਹੁਣ ਵਿਦੇਸ਼ਾਂ ਦੇ ਰਾਹ ਤੇ ਹੈ ਤੇ ਬਜ਼ੁਰਗਾਂ ਕੋਲੇ ਕਿਸਾਨੀ ਰਹਿ ਗਈ। ਤੇ ਜੇ ਇਸ ਤਰੀਕੇ ਨਾਲ ਮੈਂ ਇਹ ਕਹਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਖੇਤਾਂ 'ਚ ਦਾਖਲ ਕਰਾਉਣ ਦੀ ਕਵਾਇਦ ਹੈ ਕਿ ਜੇ ਇਕੱਠਾ ਨਹੀਂ ਚੱਕ ਹੁੰਦਾ ਤਾਂ 21 ਕਿੱਲਾ ਕਰਕੇ ਕਬਜ਼ਾ 21 ਕਿੱਲੇ ਵਾਲਾ ਫਾਰਮੂਲਾ ਲਿਆਂਦਾ ਤੁਸੀਂ। ਇਹ ਰੈਸਟ ਹਾਊਸ, ਗੈਸਟ ਹਾਊਸ ਕਿਸਾਨਾਂ ਦੇ ਖੁੱਲਣਗੇ ਕਿ ਹੋਟਲ ਚੇਨ ਵਾਲਿਆਂ ਦੇ ਖੁੱਲਣਗੇ? ਸਹੀ ਹੈ, ਬਿਲਕੁਲ ਬਿਲਕੁਲ ਬਿਲਕੁਲ। ਇਹ ਤੁਸੀਂ ਪੰਜਾਬ ਦੇ ਖੇਤਾਂ ਨੂੰ ਕਿਸ ਤਰ੍ਹਾਂ ਦਾ ਰੂਪ ਰੰਗ ਦੇਣ ਜਾ ਰਹੇ ਹੋ? ਪੰਜਾਬ ਦੀ ਖੇਤੀ ਉਜਾੜਨ ਦਾ ਰਾਹ ਤਾਂ ਨਹੀਂ ਹੈ। ਸੋ ਇਸ ਲਈ ਕੱਲ੍ਹ ਉੱਥੇ ਕੀ ਹੋਊਗਾ, ਕਿਹੜਾ ਸੱਭਿਆਚਾਰ ਤੇ ਕਿਹੋ ਜਿਹਾ ਬਣਤ, ਮੈਨੂੰ ਤਾਂ ਇਹਦਾ ਵੀ ਖਤਰਾ ਦਿਖਦਾ। ਸਹੀ ਹੈ, ਬਿਲਕੁਲ। ਸੋ ਹੋਟਲ ਨਾ ਬਣ ਕੇ ਰਹਿ ਜਾਣ, ਉਹ ਘਾਟਿਆਂ ਬੱਧੀ ਚੜ੍ਹਨ ਵਾਲੇ ਕਮਰੇ ਨਾ ਬਣ ਕੇ ਰਹਿ ਜਾਣ ਕਿਤੇ। ਇਹ ਬਹੁਤ ਕੁਛ ਮਤਲਬ ਖਾਸਾ ਖੜਾ। ਸੋ ਇਹ ਪੰਜਾਬ ਦਾ ਮੈਨੂੰ ਤਾਂ ਲੱਗ ਜਾ ਨਕਸ਼ਾ ਉਧੇੜਨ ਦੀ ਕੋਸ਼ਿਸ਼ ਹੈ ਤੇ ਪੰਜਾਬ ਦੀ ਕਿਸਾਨੀ ਨੂੰ ਹੋਰ ਭਟਕਾਉਣ ਦੀ ਕੋਸ਼ਿਸ਼ ਹੈ, ਨਾ ਕਿ ਲਾਹੇਵੰਦ ਨੂੰ। ਦੇਖਣ ਵਾਲੀ ਗੱਲ ਹੋਊਗੀ 15 ਤਰੀਕ ਨੂੰ ਆਉਣਾ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਰਾਜਪਾਲ ਦਾ ਘਿਰਾਓ ਕਰਨ। ਉਹਦੇ ਵਿੱਚ ਕਈ ਕਿਸਾਨੀ ਮਸਲੇ ਨੇ, ਕਈ ਭਾਸ਼ਾਈ ਮਸਲੇ ਨੇ, ਕਈ ਸੂਬਈ ਮਸਲੇ ਨੇ। ਉਹਨਾਂ 'ਚ ਦੇਖਦੇ ਆ ਇਹ ਮਸਲੇ ਨੂੰ ਕਿਵੇਂ ਐਡਰੈਸ ਕਰਦੇ ਨੇ। ਦੇਖਣ ਵਾਲੀ ਗੱਲ ਹੋਊਗੀ। ਜਿਹੜੇ ਖੇਤ ਨੇ ਨਾ, ਜਿਹੜੀਆਂ ਜ਼ਮੀਨਾਂ ਨੇ ਸ਼ਰਮਾ ਜੀ, ਉਹ ਸਾਡੇ ਰਿਜ਼ਕ ਦਾ ਜ਼ਰੀਆ ਨਹੀਂ ਗਾ ਸਿਰਫ, ਉਹ ਸਾਡੀ ਜੀਵਨ ਸ਼ੈਲੀ ਆ ਅਸਲ ਦੇ ਵਿੱਚ, ਸਾਡਾ ਸੱਭਿਆਚਾਰ ਆ। ਉਹ ਮਤਲਬ ਖੇਤਾਂ ਦੇ ਵਿੱਚ ਬੀਬੀਆਂ ਬੰਦੇ ਕੰਮ ਕਰਦੇ, ਬੀਬੀਆਂ ਭੱਤਾ ਲੈ ਕੇ ਜਾਂਦੀਆਂ, ਉਹ ਸਾਡੇ ਲੋਕ ਗੀਤ ਬਣੇ ਨੇ ਉਹਨਾਂ ਚੀਜ਼ਾਂ ਦੇ ਉੱਤੇ। ਦਾਤੀ ਨੂੰ ਲਵਾ ਦੇ ਘੁੰਗਰੂ, ਉਹ ਚੀਜ਼ਾਂ ਸਾਡੇ ਸੱਭਿਆਚਾਰ ਦਾ ਹਿੱਸਾ ਨੇ। ਸੋ ਉਹ ਇੱਕ ਸਾਡੀ ਤਹਿਜ਼ੀਬ ਹੈ। ਉਹਦੇ ਤੇ ਲੋਕ ਬੋਲੀਆਂ, ਲੋਕ ਗੀਤ, ਉਹਨਾਂ ਦੇ ਵਿੱਚੋਂ ਉਮੰਗਾਂ ਨੇ, ਸਾਡੇ ਚਾਹ ਜੁੜੇ ਹੋਏ ਨੇ, ਸਾਡੀਆਂ ਸਧਰਾਂ ਜੁੜੀਆਂ ਹੋਈਆਂ ਨੇ, ਸਾਡੇ ਵਿਆਹ ਸਾਹੇ ਉਹਨਾਂ ਖੇਤਾਂ ਦੇ ਵਿੱਚੋਂ ਨਿਕਲਦੀ ਆਮਦਨ ਦੇ ਨਾਲ ਜੁੜੇ ਹੋਏ ਨੇ। ਇਹ ਬਿਲਕੁਲ ਤੁਹਾਡਾ ਜਿਹੜਾ ਅਖੀਰਲਾ ਖਦਸ਼ਾ ਕਿ ਕਿਤੇ ਸਾਡੀ ਜੀਵਨ ਸ਼ੈਲੀ, ਕਿਤੇ ਕਿਰਾਏ ਤੇ ਚੜ੍ਹਨ ਵਾਲੇ ਕਮਰੇ ਤਾਂ ਨਹੀਂ ਬਣ ਜਾਣਗੇ। ਕੱਲ ਨੂੰ ਕਹਿ ਦੇਣਗੇ ਕਿ ਆ ਜਿਹੜੇ ਪ੍ਰਵਾਸੀ ਆਉਂਦੇ ਨੇ ਜਾਂ ਹੋਰ ਆਉਂਦੇ ਨੇ ਉਹਨਾਂ ਨੂੰ ਦਿਓ ਭਾਈ, ਪਿੰਡ ਦੇ ਵਿੱਚੋਂ 10 ਕਮਰੇ ਜ਼ਰੂਰੀ ਹੈ, ਕੋਈ ਇਹ ਜਿਹਾ ਐਕਟ ਬਣਾ ਦੇਣਗੇ, ਕੁਛ ਇਸ ਤਰ੍ਹਾਂ ਦਾ ਕਰ ਦੇਣਗੇ। ਸੋ ਇਹ ਬਿਲਕੁਲ ਸ਼ੱਕੀ ਮਾਮਲਾ ਹੀ ਜਾਪਦਾ ਪਹਿਲੀ ਨਜ਼ਰੇ ਤਾਂ। ਕਿਸਾਨਾਂ ਦਾ ਜਿਹੜਾ ਹਤੈਸ਼ੀ ਘੱਟ ਜਾਪਦਾ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਤੁਹਾਡਾ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਸਾਰੇ ਪੰਜਾਬੀ USA ਦੇ ਨਾਲ। ਸਤਿ ਸ਼੍ਰੀ ਅਕਾਲ।